ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਮਜੀਤ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਅਪਡੇਟ ਅਮਰੀਕਾ, ਜਿਸ ਦੇ ਵਿੱਚ ਅਮਰੀਕਾ ਭਰ ਦੀਆਂ ਖਬਰਾਂ, ਅੰਤਰਰਾਸ਼ਟਰੀ ਕੁਛ ਅਹਿਮ ਖਬਰਾਂ ਦੇ ਉੱਤੇ ਜਿਹੜੀ ਆਪਾਂ ਨਜ਼ਰ ਬਣਾਵਾਂਗੇ। ਤੁਸੀਂ ਵੀ ਸੋਤੋ ਪ੍ਰੋਗਰਾਮ ਦੇ ਵਿੱਚ ਜੇ ਆਪਣੇ ਕੋਈ ਵਿਚਾਰ ਸਾਂਝੇ ਕਰਨਾ ਚਾਹੁੰਦੇ ਹੁੰਦੇ ਹੋ ਤਾਂ ਤੁਸੀਂ ਵੀ ਕਾਲ ਕਰ ਸਕਦੇ ਹੋ 408 272 5200 ਦੇ ਉੱਤੇ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਜਿੰਨੇ ਵੀ ਸਾਡੇ ਪੰਜਾਬੀ ਰੇਡੀਓ USA ਦੇ ਸਰੋਤੇ, ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨ, ਨਾਲ ਦੀ ਨਾਲ ਐਂਡਰੋਇਡ ਆਈਫੋਨ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ ਦੇ ਰਾਹੀਂ, ਵੈਬਸਾਈਟ ਦੇ ਰਾਹੀਂ, ਜਿਹੜੇ ਵੀ ਮਾਧਿਅਮ ਰਾਹੀਂ ਤੁਸੀਂ ਜੁੜੇ ਹੋਏ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਪ੍ਰੈਜ਼ੀਡੈਂਟ ਡੇ ਆ ਅਤੇ ਦਿਨ ਹੈਗਾ ਸੋਮਵਾਰ ਜੀ, 19 ਫਰਵਰੀ ਦਾ ਜਿਹੜਾ ਅੱਜ ਦਿਨ ਆ। ਅਤੇ ਬਿਲਕੁਲ ਵੱਖ ਖਬਰਾਂ ਦੇ ਉੱਤੇ ਆਪਾਂ ਨਜ਼ਰ ਬਣਾਵਾਂਗੇ। ਅਤੇ ਜਿੱਦਾਂ ਆਪਾਂ ਜਾਣਦੇ ਹਾਂ ਵੀ ਜਿਹੜਾ 14 ਫਰਵਰੀ ਨੂੰ ਅਮਰੀਕਾ ਦੇ ਵਿੱਚ ਜਿਹੜਾ ਗੋਲੀਕਾਂਡ ਹੋਇਆ, ਜਿਸ ਦੇ ਵਿੱਚ 17 ਜਣਿਆਂ ਦੀ ਮੌਤ ਹੋ ਗਈ ਸੀਗੀ, ਜਿਸ ਦੇ ਵਿੱਚ 14 ਬੱਚੇ ਸੀਗੇ, 3 ਜਿਹੜੇ ਇੱਕ ਕੋਚ ਸੀਗਾ, ਇੱਕ ਟੀਚਰ ਸੀ, ਇੱਕ ਹੋਰ ਸਟਾਫ ਮੈਂਬਰ ਸੀਗਾ, 3 ਜਣਿਆਂ ਦੀ ਉਹਨਾਂ ਦੀ ਮੌਤ ਹੋਈ ਸੀ। ਬਹੁਤ ਹੀ ਮੰਦਭਾਗੀ ਘਟਨਾ ਜਿਹੜੀ ਵਾਪਰੀ। ਅਤੇ ਓਵਰ ਦਾ ਵੀਕਐਂਡ ਇਸ ਨੂੰ ਲੈ ਕੇ ਜਿਹੜਾ ਗਨ ਸੇਫਟੀ ਨੂੰ ਲੈ ਕੇ, ਗਨ ਲਾਜ਼ ਨੂੰ ਲੈ ਕੇ ਜਿਹੜੀ ਕਾਫੀ ਚਰਚਾਵਾਂ ਜਿਹੜੀਆਂ ਉਹ ਛਿੜੀਆਂ ਰਹੀਆਂ। ਖਾਸ ਕਰਕੇ ਜਿਹੜਾ ਦੇਖਿਆ ਗਿਆ ਉੱਥੋਂ ਦੇ ਜਿਹੜੇ ਸਟੂਡੈਂਟ ਸੀਗੇ, ਜਿਹੜੇ ਉੱਥੋਂ ਬਾਲ ਬਚੇ, ਉਹਨਾਂ ਨੇ ਜਿਹੜੀ ਸੈਂਟਰ ਸਟੇਜ ਇੱਕ ਹਿਸਾਬ ਦੇ ਨਾਲ ਜਿਹੜੀ ਸੰਭਾਲੀ। ਕਈ ਤਰ੍ਹਾਂ ਦੇ ਜਿਹੜੇ ਉਹਨਾਂ ਨੇ ਉੱਥੇ ਜਿਹੜੇ ਆ ਭਾਸ਼ਣ ਦਿੱਤੇ ਅਤੇ ਬਹੁਤ ਸਾਰੇ ਟੀਚਰ ਜਿਹੜੇ ਉੱਥੇ, ਮਾਫੀ ਚਾਹੁੰਦਾ, ਬਹੁਤ ਸਾਰੇ ਜਿਹੜੇ ਸਟੂਡੈਂਟਸ ਉੱਥੇ ਬੋਲ ਰਹੇ ਸੀਗੇ। ਉਹਨਾਂ ਨੇ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਜਿਹੜਾ ਕਿਹਾ ਵੀ ਦਿਸ ਇਜ਼ ਟੋਟਲ BS, ਜਿਹੜੀਆਂ ਗੱਲਾਂ ਕਹਿੰਦੇ ਆ ਵੀ ਸਟ੍ਰਿਕਟਰ ਗਨ ਲਾਜ਼ ਦੇ ਨਾਲ ਕੁਛ ਨਹੀਂ ਹੋਣਾ, ਕਹਿੰਦੇ ਵੀ ਦਿਸ ਇਜ਼ BS। ਅਤੇ ਹੋਰ ਜਿਹੜੇ ਲਾਅ ਮੇਕਰਸ ਨੂੰ ਵੀ ਉਹਨਾਂ ਨੇ ਜਿਹੜੀ ਝਾੜ ਪਾਈ ਆਪਣੇ ਵੱਲੋਂ ਵੀ ਤੁਸੀਂ ਬੱਚਿਆਂ ਤੱਕ ਦੀ ਜਿਹੜੀ ਸੇਫਟੀ ਵੱਲ ਨੂੰ ਜਿਹੜਾ ਆ ਉਹ ਜਿਹੜਾ ਧਿਆਨ ਨਹੀਂ ਦੇ ਰਹੇ। ਇੱਥੋਂ ਤੱਕ ਜਿਹੜਾ ਦੇਖਿਆ ਗਿਆ ਵੀ ਬਹੁਤ ਸਾਰੀਆਂ ਜਿਹੜੀਆਂ ਸੰਸਥਾਵਾਂ ਅਤੇ ਬੱਚੇ ਕਹਿੰਦੇ ਆਲ ਓਵਰ US ਹੁਣ ਮਿਲ ਕੇ ਜਿਹੜੇ ਆ ਸਕੂਲ ਦੇ ਵਿੱਚੋਂ, ਕਲਾਸਾਂ ਦੇ ਵਿੱਚੋਂ ਵਾਕਆਊਟ ਕਰਨ ਦੀਆਂ ਜਿਹੜੀਆਂ ਆ ਉਹ ਤਿਆਰੀਆਂ ਕਰ ਰਹੇ ਨੇ। ਉਹ ਇਸ ਤਰੀਕੇ ਦੇ ਨਾਲ ਜਿਹੜਾ ਕਰਨਾ ਚਾਹੁੰਦੇ ਆ, ਆਪਣਾ ਪ੍ਰੋਟੈਸਟ ਜਿਹੜਾ ਜ਼ਾਹਰ ਕਰਨਾ ਚਾਹੁੰਦੇ ਆ, ਤਾਂ ਜੋ ਹੋਰ ਕਰੜੇ ਜਿਹੜੇ ਆ ਗਨ ਲਾਜ਼ ਜਿਹੜੇ ਆ ਉਹ ਬਣਾਏ ਜਾ ਸਕਣ। ਕਹਿੰਦੇ ਕਿਉਂਕਿ 17 ਜਾਣੇ ਉਹਨਾਂ ਦੀ ਜਿਹੜੀ ਇਸ ਦੇ ਵਿੱਚ ਹੱਤਿਆ ਹੋਈ ਸੀ, ਉਹਨਾਂ ਦੀ ਮੌਤ ਹੋਈ ਸੀ, ਇਸ ਕਰਕੇ ਐਵਰੀ ਡੇ 17 ਮਿੰਟ ਦਾ ਜਿਹੜਾ ਵਾਕਆਊਟ ਆ, ਪ੍ਰੋਟੈਸਟ ਆ, ਉਹ ਸਕੂਲ ਦੇ ਵਿੱਚੋਂ ਜਿਹੜਾ ਸਾਰੇ ਸਟੂਡੈਂਟਸ ਮਿਲ ਕੇ ਜਿਹੜਾ ਕਰਨਗੇ। ਉਨੀ ਦੇਰ ਤੱਕ ਜਿੰਨੀ ਦੇਰ ਤੱਕ ਕੋਈ ਜਿਹੜੇ ਸਟ੍ਰਿਕਟਰ ਲਾਜ਼ ਜਿਹੜੇ ਆ ਉਹ ਨਹੀਂ ਜਿਹੜੇ ਬਣਾਏ ਜਾਂਦੇ, ਕਾਨੂੰਨ ਜਿਹੜੇ ਆ ਹੋਰ ਜਿਹੜੇ ਸਖਤ ਆ, ਇਹਨਾਂ ਚੀਜ਼ਾਂ ਨੂੰ ਲੈ ਕੇ ਨਹੀਂ ਕੀਤੇ ਜਾਂਦੇ। ਜੀ ਬਿਲਕੁਲ। ਸੋ ਆਲ ਓਵਰ ਆਈ ਥਿੰਕ ਜਿਹੜੇ ਬੱਚੇ ਹੈਗੇ ਸਕੂਲਾਂ ਦੇ, ਉਹ ਪ੍ਰੋਟੈਸਟ ਕਰਨ ਜਾ ਰਹੇ ਹੈਗੇ ਆ ਅਤੇ ਕਾਫੀ ਜਿਹੜਾ ਪ੍ਰੈਸ਼ਰ ਪੈ ਰਿਹਾ ਹੈਗਾ ਜਿਹੜੇ ਪੋਲੀਟੀਸ਼ੀਅਨ ਉਹਨਾਂ ਦੇ ਉੱਤੇ ਵੀ ਜਿਹੜਾ ਗਨ ਕੰਟਰੋਲ ਲਾ ਆ ਉਹਨਾਂ ਦੇ ਉੱਤੇ ਵਰਕਆਊਟ ਕਰਨਾ ਚਾਹੀਦਾ ਹੈਗਾ। ਕਿਉਂਕਿ ਚਾਹੇ ਕੋਈ ਡੈਮੋਕ੍ਰੇਟ ਆ ਚਾਹੇ ਰਿਪਬਲਿਕਨ ਆ, ਇਹ ਜਿਹੜਾ ਮਸਲਾ ਆ ਹੁਣ ਬਹੁਤ ਲੰਮੇ ਸਮੇਂ ਤੋਂ ਜਿਹੜਾ ਲਮਕਦਾ ਆ ਰਿਹਾ। ਅਮਰੀਕਾ ਦੀ ਹਿਸਟਰੀ ਦੇ ਵਿੱਚ ਇੰਨੀਆਂ ਜ਼ਿਆਦਾ ਮਾਸ ਸ਼ੂਟਿੰਗ ਹੋਣੀਆਂ ਵਰਲਡ ਦੇ ਮੁਤਾਬਕ, ਪੂਰੀ ਦੁਨੀਆ ਦੇ ਮੁਤਾਬਕ, ਇਹ ਬੜੀ ਹੀ ਨਮੋਸ਼ੀ ਵਾਲੀ ਗੱਲ ਆ। ਬੜੀ ਹੀ ਅਮਰੀਕਾ ਦੇ ਇੱਕ ਤਰ੍ਹਾਂ ਨਾਲ ਇਹ ਧੱਬਾ ਹੈਗਾ। ਅਤੇ ਜਿਹੜੇ ਬੱਚੇ ਹੈਗੇ ਆ ਉਹ ਵੀ ਬਹੁਤ ਜਿਹੜੇ ਡਰੇ ਹੋਏ ਹੈਗੇ ਆ, ਜਿਹੜੇ ਖਾਸ ਕਰਕੇ ਸਕੂਲਾਂ 'ਚ ਜਾਂਦੇ ਹੈਗੇ ਵੀ ਪਤਾ ਨਹੀਂ ਕਿੱਥੇ ਕੀ ਹੋ ਜਾਣਾ। ਸਕੂਲਾਂ ਨਹੀਂ ਬਲਕਿ ਯੂਨੀਵਰਸਿਟੀਆਂ ਦੇ ਵਿੱਚ ਵੀ ਜਿਹੜੀ ਇਹ ਸ਼ੂਟਿੰਗ ਹੋ ਚੁੱਕੀ ਹੈਗੀ ਆ, ਜੋ ਕਿ ਬਹੁਤ ਮਾੜੀ ਗੱਲ ਆ। ਅਤੇ ਇਹਦੇ ਸੰਬੰਧ ਦੇ ਵਿੱਚ ਕਹਿੰਦੇ ਵੀ ਜਿਹੜਾ ਇੱਕ ਕਪਲ ਆ ਜਿਨ੍ਹਾਂ ਨੇ ਜੇਮਸ ਅਤੇ ਕਿੰਬਰਲੀ ਸਨੈਡ ਜਿਹੜੇ ਹੈਗੇ ਆ, ਜਿਨ੍ਹਾਂ ਨੇ ਇਸ ਨੂੰ ਅਡੋਪਟ ਕੀਤਾ ਸੀ, ਕਰੂਜ਼ ਨੂੰ, ਜਦੋਂ ਇਹਦੀ ਮਾਂ ਦੀ ਡੈਥ ਹੋ ਗਈ ਸੀ। ਅਤੇ ਉਹ ਵੀ ਬਹੁਤ ਹੈਰਾਨ ਆ। ਉਹ ਕਹਿੰਦੇ ਸਾਨੂੰ ਕੋਈ ਸਾਈਨ ਤੱਕ ਨਹੀਂ ਲੱਭਿਆ ਪਈ ਉਹ ਇੱਦਾਂ ਦਾ ਕੰਮ ਕਰਨ ਜਾ ਰਿਹਾ ਹੈਗਾ। ਪਰ ਹਰਜੋਤ ਸਿੰਘ ਜੀ, ਇਤਿਹਾਸ ਤੇ ਜਿਹੜਾ ਕਹਿ ਲਓ ਵੀ ਜਿਹੜੀਆਂ ਗੱਲਾਂ ਆ ਰਹੀਆਂ ਸਾਹਮਣੇ, ਉਹ ਤਾਂ ਕੁਛ ਹੋਰ ਕਹਿੰਦੀਆਂ। ਕਹਿੰਦੇ ਵੀ ਜਦੋਂ ਸਕੂਲ ਦੇ ਵਿੱਚੋਂ ਐਕਸਪੈਲ ਨੂੰ ਕੀਤਾ ਗਿਆ ਉਦੋਂ ਵੀ ਬੰਦੂਕ ਵਾਲੀ ਗੱਲ ਸੀਗੀ। ਜਿੱਦਾਂ ਹੁਣ ਤੁਸੀਂ ਕਹਿ ਰਹੇ ਆ ਵੀ ਉਹਦਾ ਜਿਹੜਾ ਅਡੋਪਟਡ ਜਿਹੜਾ ਪਿਓ ਸੀਗਾ ਉਹ ਕਹਿ ਰਿਹਾ ਸੀ ਵੀ ਵੀ ਡਿਡਨਟ ਨੋ ਵੀ ਇੱਦਾਂ ਦਾ ਆ, ਹੀ ਲੁਕਡ ਨਾਰਮਲ, ਵੀ ਡਿਡਨਟ ਨੋ ਦੇਅਰ ਵਾਜ਼ ਅ ਮੌਨਸਟਰ ਅੰਡਰ ਆਵਰ ਰੂਫ। ਇੱਦਾਂ ਦੀਆਂ ਗੱਲਾਂ ਜਿਹੜੀਆਂ ਹੁਣ ਉਹ ਜ਼ਰੂਰ ਉਹ ਕਹਿ ਰਿਹਾ ਆ। ਪਰ ਕਾਫੀ ਜਿਹੜੇ ਸਵਾਲ ਕਈ ਲੋਕ ਜਿਹੜੇ ਇਸ ਚੀਜ਼ ਦੇ ਉੱਤੇ ਉਠਾ ਰਹੇ ਆ ਵੀ ਦੇਖੋ, ਉਹਨੇ ਤਾਂ ਆਪਣੇ ਆਪ ਨੂੰ ਹੁਣ ਸੇਫ ਜਦੋਂ ਕਰਨਾ ਆ, ਮੇ ਵੀ ਉਹਨੂੰ ਵਾਕਿਆ ਹੀ ਜਿਹੜਾ ਸੱਚੀ ਦੇ ਵਿੱਚ ਵੀ ਜਿਹੜਾ ਉਹ ਨਾ ਉਹਨੂੰ ਪਤਾ ਹੋਵੇ ਵੀ ਜੋ ਕੁਛ ਉਹ ਸੋਚ ਰਿਹਾ ਸੀਗਾ। ਪਰ ਰਾਈਫਲਸ ਹੋਣੀਆਂ, ਇਹ ਸਾਰਾ ਕੁਛ ਹੋਣਾ ਇੱਕ ਕਿਤੇ ਨਾ ਕਿਤੇ ਜਿਹੜੇ ਖਤਰੇ ਵਾਲੀ ਗੱਲ, ਉਹ ਵੀ ਉਸ ਉਮਰ ਤੋਂ ਪਹਿਲਾਂ ਜਦੋਂ ਅਲਾਊਡ ਨਹੀਂ ਹੁੰਦੀ।
ਤੁਹਾਡੇ ਕੋਲ ਜਿਹੜਾ ਵੀ ਜਿਹੜਾ ਕਾਨੂੰਨੀ ਤੌਰ ਦੇ ਉੱਤੇ ਤੁਸੀਂ ਜਿਹੜਾ ਇੱਥੇ ਲੈ ਨਹੀਂ ਸਕਦੇ। ਉੱਦਾਂ ਵੈਸੇ ਹੁਣ ਹਰਜੋਤ ਸਿੰਘ ਜੀ ਇਸ ਤੋਂ ਬਾਅਦ ਦੇ ਵਿੱਚ ਹੁਣ ਕਿਤੇ ਨਾ ਕਿਤੇ ਚਾਰ ਚੁਫੇਰੇ ਜਿਹੜੇ ਆ ਉਹ ਕਾਫੀ ਤੜਥੱਲੀ ਜਿਹੜੀ ਜ਼ਰੂਰ ਮੱਚੀ ਹੋਈ ਹੈ ਗਨ ਲਾਜ਼ ਨੂੰ ਲੈ ਕੇ। ਅੱਜ ਜਿਹੜੇ ਰਾਸ਼ਟਰਪਤੀ ਟਰੰਪ ਤੇ ਵਾਈਟ ਹਾਊਸ ਆ ਉਹਨਾਂ ਨੇ ਬੜੇ ਜਿਹੜਾ ਕਹਿ ਲਓ ਵੀ ਸਾਵਧਾਨੀ ਦੇ ਨਾਲ ਥੋੜ੍ਹਾ ਜਿਹਾ ਜਿਹੜਾ ਇੱਕ ਬੈਕਗਰਾਊਂਡ ਚੈੱਕਸ ਨੂੰ ਸਟਰੈਂਥਨ ਕਰਨ ਦੇ ਲਈ ਜਿਹੜੀ ਆਪਣੀ ਸਪੋਰਟ ਕੀਤੀ ਆ ਉਹ ਬਹੁਤੀ ਖੁੱਲ੍ਹ ਕੇ ਵੀ ਜਿਹੜਾ ਉਹ ਸਾਹਮਣੇ ਨਹੀਂ ਆ ਰਹੇ, ਕਿਉਂਕਿ ਸਾਰੇ ਜਾਣੇ ਜਾਣਦੇ ਆ ਵੀ ਇਹ ਜਿਹੜਾ ਐਡਮਿਨਿਸਟ੍ਰੇਸ਼ਨ ਆ ਜਾਂ ਇਹ ਕਿਉਂਕਿ ਇਸ ਟਾਈਮ ਮੌਜੂਦਾ ਜਿਹੜੀ ਪਾਰਟੀ ਕਾਬਜ਼ ਹੈਗੀ ਆ ਉਹਨਾਂ ਦੇ NRA ਦੇ ਨਾਲ ਕਿੱਦਾਂ ਦੇ ਜਿਹੜੇ ਆ ਕਾਫੀ ਸਟਰੋਂਗ ਸੰਬੰਧ ਹੈਗੇ ਆ, ਉਹ ਉਹਨਾਂ ਨੂੰ ਵੀ ਇੱਕ ਹਿਸਾਬ ਦੇ ਨਾਲ ਨਾਰਾਜ਼ ਨਹੀਂ ਕਰਨਾ ਚਾਹੁੰਦੇ ਤੇ ਲੋਕਾਂ ਨੂੰ ਇਹ ਵੀ ਜਿਤਾਉਣਾ ਚਾਹੁੰਦੇ ਨੇ ਵੀ ਅਸੀਂ ਉਹਨਾਂ ਦੀ ਗੱਲ ਜਿਹੜੀ ਆ ਉਹ ਸੁਣ ਰਹੇ ਹਾਂ ਤੇ ਅਸੀਂ ਉਸ ਦੇ ਉੱਤੇ ਕੁਛ ਜਿਹੜਾ ਕੋਈ ਨਾ ਕੋਈ ਵਰਕਆਊਟ ਕਰਨ ਦੀ ਜਿਹੜੀ ਕੋਸ਼ਿਸ਼ ਕਰ ਰਹੇ ਹਾਂ। ਮੇਰੇ ਹਿਸਾਬ ਦੇ ਨਾਲ ਸਮਾਂ ਰਹਿੰਦੇ ਹੋਏ ਜਲਦੀ ਜੇ ਕੋਈ ਲਾਅ ਕੋਈ ਲੈਜਿਸਲੇਸ਼ਨ ਜਿਹੜਾ ਪੇਸ਼ ਹੋ ਜਾਵੇ ਸਦਨ ਦੇ ਵਿੱਚ ਤਾਂ ਠੀਕ ਆ, ਨਹੀਂ ਤਾਂ ਆਪਾਂ ਦੇਖਿਆ ਆ ਹਰ ਵਾਰ ਦੀ ਤਰ੍ਹਾਂ ਫਿਰ ਇਸ 'ਤੇ ਗੱਲ ਹੋਣੀ ਆ, ਇਹ ਮਸਲਾ ਠੰਡਾ ਹੋ ਜਾਣਾ ਆ ਤੇ ਅਗਲੀ ਸ਼ੂਟਿੰਗ ਦੀ ਸਾਰਿਆਂ ਨੇ ਵੇਟ ਕਰਨ ਲੱਗ ਜਾਣੀ ਹੈ। ਜੀ ਬਿਲਕੁਲ, ਜਿਸ ਤਰ੍ਹਾਂ ਤੁਸੀਂ ਦੱਸਿਆ ਇਹਦੇ ਸੰਬੰਧ ਦੇ ਵਿੱਚ ਜਿਹੜੇ ਪ੍ਰਿੰਸੀਪਲ ਡਿਪਟੀ ਸੈਕਟਰੀ ਹੈਗੇ ਆ ਪ੍ਰੈਸ ਸੈਕਟਰੀ ਰਾਜ ਸ਼ਾਹ, ਉਹਨਾਂ ਨੇ ਅੱਜ ਜਿਹੜੀ ਸਟੇਟਮੈਂਟ ਇਸ਼ੂ ਕੀਤੀ ਆ ਵੀ ਜਿਹੜੇ ਪ੍ਰੈਜ਼ੀਡੈਂਟ ਟਰੰਪ ਹੈਗੇ ਆ ਉਹਨਾਂ ਨੇ ਆਲਰੇਡੀ ਜਿਹੜੇ ਸੈਨੇਟਰ ਜੌਨ ਕੋਰਨਾਈਨ ਆ ਟੈਕਸਸ ਦੇ ਰਿਪਬਲਿਕਨ ਉਹਨਾਂ ਦੇ ਨਾਲ ਜਿਹੜੀ ਗੱਲਬਾਤ ਕੀਤੀ ਹੈਗੀ ਆ, ਕਿਉਂਕਿ ਇਹ ਜਿਹੜਾ ਇੱਕ ਬਿੱਲ ਆ ਉਹ ਕ੍ਰਿਸ ਮਰਫੀ ਜਿਹੜੇ ਕਨੈਟੀਕਟ ਤੋਂ ਡੈਮੋਕ੍ਰੇਟ ਹੈਗੇ ਆ ਉਹਨਾਂ ਵੱਲੋਂ ਪੇਸ਼ ਕੀਤਾ ਜਾ ਰਿਹਾ, ਜਿਹਦੇ ਨਾਲ ਵੀ ਜਿਹੜੀਆਂ ਬੈਕਗਰਾਊਂਡ ਚੈੱਕ ਹੈਗੀਆਂ ਆ ਉਹ ਵੀ ਉਹਨੂੰ ਬਹੁਤ ਸਖਤ ਕੀਤਾ ਜਾਊਗਾ। ਤੇ ਸੋ ਪ੍ਰੈਜ਼ੀਡੈਂਟ ਨੇ ਇਹ ਇੰਡੀਕੇਸ਼ਨ ਦਿੱਤੀ ਆ ਵੀ ਸਾਨੂੰ ਇਸ ਬਿੱਲ ਦੀ ਜਿਹੜੀ ਆ ਸਪੋਰਟ ਕਰਨੀ ਚਾਹੀਦੀ ਹੈਗੀ ਆ। ਜੀ ਤੇ ਹਰਜੋਤ ਸਿੰਘ ਜੀ ਦੱਸਦੇ ਜਾਈਏ, ਇੱਕ ਜਿਹੜਾ ਬੈਕਗਰਾਊਂਡ ਚੈੱਕ ਕਰਨ ਦੇ ਲਈ ਇੱਕ ਸਿਸਟਮ ਹੈਗਾ NICS ਨੈਸ਼ਨਲ ਇੰਸਟੈਂਟ ਕ੍ਰਿਮੀਨਲ ਬੈਕਗਰਾਊਂਡ ਚੈੱਕ ਸਿਸਟਮ। ਕਹਿੰਦੇ ਇਹ ਬਿੱਲ ਇਸ ਤਰੀਕੇ ਦੇ ਨਾਲ ਘੜਿਆ ਗਿਆ ਆ ਵੀ ਇਹ ਜਿਹੜਾ NICS ਜ਼ਿਆਦਾ ਇਫੈਕਟਿਵਲੀ ਵਧੀਆ ਤਰੀਕੇ ਦੇ ਨਾਲ ਕੰਮ ਕਰੇ। ਇਸ ਦੇ ਵਿੱਚ ਕਹਿੰਦੇ ਇਹਦੀ ਇਸ ਦੀ ਰੀਚ ਨੂੰ ਐਕਸਪੈਂਡ ਨਹੀਂ ਕਰ ਰਹੇ, ਇਹ ਨਹੀਂ ਕਰ ਰਹੇ ਵੀ ਆਪਾਂ ਸਾਰੇ ਜਾਣਿਆਂ ਨੂੰ ਇਸ ਦੇ ਅਧੀਨ ਲੈ ਕੇ ਆਉਣਾ ਹੈ ਜਾਂ ਜਿੱਦਾਂ ਵੀ ਆ, ਪਰ ਕਹਿੰਦੇ ਵੀ ਕੁਝ ਨਵੇਂ ਇਨਸੈਂਟਿਵ ਪ੍ਰੋਗਰਾਮਸ ਇਸ ਦੇ ਵਿੱਚ ਪੁਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਸ ਦੇ ਵਿੱਚ ਸੂਬਿਆਂ ਨੂੰ ਫੈਡਰਲ ਏਜੰਸੀਆਂ ਨੂੰ ਕੁਝ ਨਾ ਕੁਝ ਇਨਸੈਂਟਿਵ ਕੁਝ ਨਾ ਕੁਝ ਕਹਿ ਲਓ ਵੀ ਕੋਈ ਡਾਟਾ ਇਨਫੋਰਮੇਸ਼ਨ ਸ਼ੇਅਰ ਕਰਨ ਦੇ ਲਈ ਕੁਝ ਨਾ ਕੋਈ ਇਨਸੈਂਟਿਵ ਜਿਹੜੇ ਦਿੱਤੇ ਜਾਣਗੇ। ਦੇਖੋ ਵੈਸੇ ਹਰਜੋਤ ਸਿੰਘ ਜੀ ਕਿੰਨੀ ਮਾੜੀ ਗੱਲ ਆ ਵੀ ਤੁਸੀਂ ਕ੍ਰਿਮੀਨਲ ਬੰਦੇ ਦੀ ਇਨਫੋਰਮੇਸ਼ਨ ਇਸ ਦੇ ਵਿੱਚ ਤਾਂ ਨਹੀਂ ਐਡ ਕਰ ਰਹੇ ਕਿਉਂਕਿ ਤੁਹਾਨੂੰ ਕੋਈ ਇਨਸੈਂਟਿਵ ਜਿਹੜਾ ਉੱਥੇ ਜਿਹੜਾ ਉਹ ਨਹੀਂ ਮਿਲ ਰਿਹਾ, ਤੇ ਨਾਲ ਦੇ ਨਾਲ ਉਹ ਲੋਕਾਂ ਦੀ ਇਨਫੋਰਮੇਸ਼ਨ ਇਸ ਦੇ ਵਿੱਚ ਹੋਰ ਜਿਹੜਾ ਸਮੇਂ ਸਿਰ ਐਡ ਕਰਨ ਦੇ ਲਈ ਜਿਹੜੀ ਇਨਸੈਂਟਿਵ ਮਿਲਣਗੇ ਜਿਨ੍ਹਾਂ ਨੂੰ ਗਨਜ਼ ਜਿਹੜੀਆਂ ਖਰੀਦਣ ਦੇ ਲਈ ਮਨਾ ਕੀਤਾ ਗਿਆ ਆ, ਉਹਨਾਂ ਦੇ ਉੱਤੇ ਰੋਕ ਜਿਹੜੀ ਆ ਉਹ ਲਾਈ ਹੋਈ ਆ। ਤੇ ਕਹਿੰਦੇ ਵੀ ਰਾਈਟ ਨਾਓ ਸਿਚੁਏਸ਼ਨ ਇਹੀ ਆ ਸਭ ਤੋਂ ਜਿਹੜੀ ਬੈਡ ਜਿਹੜੀ ਆ ਵੀ NICS ਜਿਹੜਾ ਨੈਸ਼ਨਲ ਇੰਸਟੈਂਟ ਕ੍ਰਿਮੀਨਲ ਬੈਕਗਰਾਊਂਡ ਚੈੱਕ ਸਿਸਟਮ ਆ, ਇਸ ਦੇ ਵਿੱਚ ਇਨਫੋਰਮੇਸ਼ਨ ਦੇ ਕਾਫੀ ਗੈਪਸ ਨੇ, ਕਾਫੀ ਡਾਟਾ ਜਿਹੜਾ ਇਸ ਦੇ ਵਿੱਚ ਕਾਈਂਡ ਆਫ ਕਹਿ ਸਕਦੇ ਆ ਵੀ ਆਪਣਾ ਵੀ ਮਿਸਿੰਗ ਆ, ਜਿਸ ਕਰਕੇ ਅਜਿਹੇ ਕਈ ਲੋਕ ਜਿਹੜੇ ਆ ਜਿਹਨੂੰ ਕਹਿੰਦੇ ਨਾ ਵੀ ਥਰੂ ਦਾ ਗੈਪਸ ਜਿਹੜੇ ਡਿੱਗ ਜਾਂਦੇ ਆ ਵੀ ਇਹ ਬੰਦੇ ਨੂੰ ਕਿੱਦਾਂ ਮਿਲ ਗਿਆ, ਉਹਦੇ ਵਿੱਚ ਕਹਿੰਦੇ ਵੱਡਾ ਕਾਰਨ ਇੱਕ ਇਸ ਚੀਜ਼ ਦਾ ਹੈਗਾ। ਪਰ ਆਈ ਗੈਸ ਕੱਲਾ ਇੱਕ ਬੈਕਗਰਾਊਂਡ ਚੈੱਕ ਦੇ ਉੱਤੇ ਨਹੀਂ, ਇੱਕ ਕਿਤੇ ਨਾ ਕਿਤੇ ਕਿਹਦੇ ਕੋਲ ਗਨ ਜਾਣੀ ਚਾਹੀਦੀ ਆ, ਕਿਹਦੇ ਕੋਲ ਕਿੰਨਾ ਜਿਹੜਾ ਆ ਉਹ ਕੁਛ ਨਾ ਕੁਛ ਅਲਾਊਡ ਹੋਣਾ ਚਾਹੀਦਾ ਆ, ਉਸ ਦੇ ਉੱਤੇ ਵੀ ਕੋਈ ਨਾ ਕੋਈ ਜਿਹੜਾ ਆ ਉਹ ਬਿੱਲ ਜਿਹੜਾ ਹੋਰ ਆਉਣ ਦੀ ਜਿਹੜੀ ਜ਼ਰੂਰਤ ਹੈਗੀ ਆ। ਰਾਈਟ ਨਾਓ ਆਪਾਂ ਇਹ ਵੀ ਦੱਸਦੇ ਜਾਈਏ ਹਰਜੋਤ ਸਿੰਘ ਜੀ ਵੀ ਜਿਹੜੇ ਰਿਪਬਲਿਕਨ ਕੰਟਰੋਲਡ ਹੈਗੀ ਆ ਕਾਂਗਰਸ, ਦੋਨਾਂ ਹੀ ਸਦਨਾਂ ਦੇ ਵਿੱਚ ਜਿਹੜੀ ਮੈਜੋਰਟੀ ਹੈਗੀ ਆ ਰਿਪਬਲਿਕਨ ਪਾਰਟੀ ਦੀ, ਤੇ ਜਿਨ੍ਹਾਂ ਦਾ ਤੁਸੀਂ ਨਾਮ ਲਿਆ ਸੀ ਜੌਨ ਕੋਰਨਾਈਨ ਜਿਹੜੇ ਰਿਪਬਲਿਕਨ ਨੇ ਟੈਕਸਸ ਤੋਂ, ਤੇ ਇੱਕ ਹੋਰ ਜਿਹੜੇ ਕ੍ਰਿਸ ਮਰਫੀ ਜਿਹੜੇ ਡੈਮੋਕ੍ਰੇਟ ਨੇ ਕਨੈਟੀਕਟ ਤੋਂ ਸੈਨੇਟਰ ਨੇ, ਇਹ ਕਾਫੀ ਆਊਟਸਪੋਕਨ ਹੈਗੇ ਨੇ, ਕਾਫੀ ਗਨ ਕੰਟਰੋਲ ਨੂੰ ਲੈ ਕੇ ਜਿਹੜੇ ਆ ਉਹ ਗੱਲਾਂ ਕਰਦੇ ਰਹਿੰਦੇ ਨੇ। ਇਸ ਲਈ ਦੋਨੋਂ ਜਾਣੇ ਮਿਲ ਕੇ ਜਿਹੜਾ ਬਿੱਲ ਉਹ ਲਿਆਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਆ। ਤੇ ਜਿੱਦਾਂ ਵਾਈਟ ਹਾਊਸ ਨੇ ਇਸ਼ਾਰਾ ਕੀਤਾ ਹੈ, ਰਾਸ਼ਟਰਪਤੀ ਟਰੰਪ ਨੇ ਇਸ਼ਾਰਾ ਕੀਤਾ ਆ, ਤੇ ਜੇ ਉਹ ਇਦਾਂ ਕਰਦੇ ਨੇ ਤਾਂ ਹੋ ਸਕਦਾ ਵੀ ਆਉਣ ਵਾਲੇ ਇਸ ਸਮੇਂ ਦੇ ਵਿੱਚ ਜਲਦੀ ਜਿਹੜਾ ਆ ਉਹ ਬਿੱਲ ਪਾਸ ਵੀ ਹੋ ਸਕਦਾ। ਪਰ ਨਾਲ ਹੀ ਕੰਟਰੇਰੀ ਗੱਲ ਹਰਜੋਤ ਸਿੰਘ ਜੀ ਗੱਲ ਇਹ ਆ ਵੀ ਜਿਹੜਾ ਬਜਟ ਪ੍ਰਪੋਜ਼ਲ ਹੁਣ ਪਿਛਲੇ ਦਿਨੀ ਆਇਆ ਸੀ ਉਸ ਦੇ ਵਿੱਚ ਇਸੇ ਹੀ ਸਿਸਟਮ ਦੇ ਨੂੰ ਜਿਹੜਾ ਆ ਉਹ
ਕਹਿ ਲਓ ਵੀ ਇਸ ਦੇ ਵਿੱਚੋਂ $73 ਮਿਲੀਅਨ ਦੀ ਫੰਡਿੰਗ ਕੱਟ ਲਈ ਗਈ ਸੀਗੀ। ਜੀ ਬਿਲਕੁਲ। ਸੋ ਜੇ ਤੁਸੀਂ ਫੰਡਿੰਗ ਉਹਦੀ ਕੱਟੋਗੇ ਤੇ ਨਾਲ ਫਿਰ ਉਹ ਕਿਸ ਤਰੀਕੇ ਨਾਲ ਉਹ ਇਨਫੋਰਮੇਸ਼ਨ ਉੱਤੇ ਚਾੜੀ ਜਾਊਗੀ, ਕਿੱਦਾਂ ਇਹ ਬੈਕਗਰਾਊਂਡ ਚੈੱਕ ਜਿਹੜੇ ਉਹ ਸਟਰੋਂਗ ਹੋ ਸਕਣਗੇ, ਇਹ ਜਿਹੜੀ ਹੁਣ ਸੋਚਣ ਵਿਚਾਰਨ ਵਾਲੀ ਗੱਲ ਰਹੇਗੀ। ਜੀ ਇੱਕ ਜਿਸ ਤਰ੍ਹਾਂ ਉਹ ਜਿੱਥੇ ਪ੍ਰੈਜ਼ੀਡੈਂਟ ਟਰੰਪ ਰਹਿੰਦੇ ਹੈਗੇ ਮਾਰੇ ਲਾਗੋ ਤੇ ਜਾ ਕੇ ਵੀਕਐਂਡ ਦੇ ਉੱਥੇ ਜਦੋਂ ਡਿਨਰ ਦੇ ਉੱਤੇ ਉਹਨਾਂ ਨੂੰ ਇੱਕ ਟੀਵੀ ਦੇ ਹੋਸਟ ਜਿਹੜੇ ਜਰਾਲਡੋ ਹੈਗੇ ਆ ਉਹਨਾਂ ਨੇ ਵੀ ਬੇਨਤੀ ਕੀਤੀ ਆ ਵੀ ਜਿਹੜੇ ਇਹ ਗਨ ਹੈਗੀਆਂ ਜਿੱਦਾਂ AR-15 ਟਾਈਪ ਗਨਸ ਹੈਗੀਆਂ ਇਹਨਾਂ ਦੀ ਏਜ ਲਿਮਿਟ ਜੇ ਕੋਈ ਬਾਈ ਕਰ ਰਿਹਾ ਉਹ ਇਨਕਰੀਜ਼ ਕੀਤੀ ਜਾਵੇ 18 ਤੋਂ 21 ਸਾਲ। ਸੋ ਮੈਨੂੰ ਤਾਂ ਲੱਗਦਾ ਨਹੀਂ 3 ਸਾਲਾਂ ਦੀ ਉਮਰ ਨਾਲ ਕੀ ਫਰਕ ਪਊਗਾ, ਪਰ ਉਹ ਕਹਿੰਦੇ ਜੇ 21 ਸਾਲ ਉਮਰ ਹੁੰਦੀ ਤਾਂ ਇਹ ਇਦਾਂ ਦੀ ਜਿਹੜੀ ਇੰਸੀਡੈਂਟ ਆ ਨਾ ਵਾਪਰਦੀ। ਵੈਲ ਇਹ ਗੱਲ ਜਿਹੜੀ ਕਿਤੇ ਨਾ ਕਿਤੇ ਹੈਗੀ ਆ। ਦੇਖੋ ਜਿੱਦਾਂ ਆਪਾਂ ਉਦੋਂ ਵੀ ਗੱਲ ਕਰ ਰਹੇ ਸੀ ਵੀ ਹੈਂਡ ਗਨ ਖਰੀਦਣ ਦੇ ਲਈ ਕਹਿੰਦੇ ਜਿਹੜੀ ਉਮਰ 21 ਸਾਲ ਆ ਤੇ ਜਿਹੜੀਆਂ ਰਾਈਫਲਸ ਖਰੀਦਣ ਦੇ ਲਈ 18 ਸਾਲ ਆ। ਸੋ ਐਟਲੀਸਟ ਹਾਈ ਸਕੂਲ ਤੋਂ ਬਾਹਰ ਜਿਹੜੀਆਂ ਇਹ ਗੱਲਾਂ ਉਹਨਾਂ ਤੱਕ ਜਿਹੜੀਆਂ ਪਹੁੰਚ ਸਕਦੀ, ਪਰ ਨਾਲ ਦੇ ਨਾਲ ਜਿਨ੍ਹਾਂ ਪੇਰੈਂਟਸ ਦੇ ਕੋਲ ਜਿਹੜੇ ਵੀ ਇੰਡੀਵਿਜੂਅਲਸ ਦੇ ਕੋਲ ਗਨਸ ਹੈਗੀਆਂ ਆ, ਮੋਸਟ ਆਫ ਦੈਮ ਜਿਹੜੇ ਮੈਜੋਰਟੀ ਆ ਬਹੁਤ ਰਿਸਪੌਂਸਿਬਲ ਨੇ, ਬਹੁਤ ਧਿਆਨ ਜਿਹੜੀਆਂ ਇਹ ਚੀਜ਼ਾਂ ਦਾ ਜਿਹੜਾ ਉਹ ਰੱਖਦੇ ਆ ਵੀ ਬੰਦੂਕ ਕਿੱਥੇ ਰੱਖੀ ਆ, ਵੀ ਲੌਕ ਕਰਕੇ ਰੱਖੀ ਆ, ਵਿੱਚ ਮੈਗਜ਼ੀਨ ਤਾਂ ਨਹੀਂ ਪਾ ਕੇ ਰੱਖਿਆ, ਵਿੱਚ ਅਸਲਾ ਜਿਹੜਾ ਆ ਉਹ ਲਾਈਵ ਅਸਲਾ ਤਾਂ ਨਹੀਂ ਉਸ ਦੇ ਵਿੱਚ ਰੱਖਿਆ ਹੋਇਆ। ਸੋ ਇਹ ਚੀਜ਼ਾਂ ਦਾ ਕਾਫੀ ਜਿਹੜਾ ਮੈਜੋਰਟੀ ਆਫ ਦਾ ਪੀਪਲ ਜਿਹੜੇ ਧਿਆਨ ਰੱਖਦੇ ਆ, ਪਰ ਫਿਰ ਵੀ ਕਈ ਵਾਰੀ ਕੋਈ ਅਣਗਹਿਲੀ ਜਿਹੜੀ ਉਹ ਨਾ ਹੋ ਜਾਵੇ, ਇਸ ਲਈ ਹੋਰ ਜ਼ਿਆਦਾ ਇਸ ਦੇ ਵੱਲ ਸਾਰਿਆਂ ਨੂੰ ਜਿਹੜਾ ਵਿਚਾਰ ਕਰਨ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ ਵੀ ਜਿੱਥੇ ਜਿੱਥੇ ਵੀ ਇੱਦਾਂ ਦੀ ਕੋਈ ਘਟਨਾਵਾਂ ਹੁੰਦੀਆਂ ਆ ਇੱਕ ਦੂਜੇ ਦੇ ਨਾਲ, ਦੇਖੋ ਹਰ ਇੱਕ ਜਾਣੇ ਨੂੰ ਇਹ ਦੱਸਣਾ ਚਾਹੀਦਾ। ਆਪਾਂ ਇੱਕ ਚੀਜ਼ ਜਿਹੜੀ ਜ਼ਰੂਰ ਮੈਂ ਜਿਹੜਾ ਆਪਣੇ ਨਿੱਜੀ ਪੱਧਰ ਦੇ ਉੱਤੇ ਸੋਚਦਾ ਆ, ਤੁਸੀਂ ਹਰ ਇੱਕ ਨੂੰ ਜਿਹੜਾ ਇਹ ਕਹਿ ਕੇ ਨਹੀਂ ਕਹਿ ਸਕਦੇ ਵੀ ਐਵਰੀਥਿੰਗ ਇਜ਼ ਬੈਡ ਜੇ ਕਿਸੇ ਨੂੰ ਪਰੇ ਕਰਨਾ ਆ, ਕਿਉਂਕਿ ਕੱਲ ਨੂੰ ਜੇ ਕੋਈ ਜਾਣਾ ਜਿਹੜੀ ਮੁੱਖ ਧਾਰਾ ਤੋਂ ਟੁੱਟਦਾ ਆ ਤਾਂ ਫਿਰ ਜਦੋਂ ਉਹਨੂੰ ਆਪਾਂ ਇਹੀ ਸਿਖਾਇਆ ਵੀ ਇਹ ਚੀਜ਼ਾਂ ਸਿਰਫ ਬੈਡ ਹੀ ਆ ਤਾਂ ਉਹਨੇ ਉਹੀ ਚੀਜ਼ ਜਾ ਕੇ ਜਿਹੜੀ ਫੜਨੀ ਆ। ਸ਼ੁਰੂ ਹੁੰਦਿਆਂ ਤੋਂ ਹੀ, ਛੋਟੇ ਹੁੰਦਿਆਂ ਤੋਂ ਲੈ ਕੇ ਜਿਉਂ ਪਰਵਰਿਸ਼ ਤੁਸੀਂ ਕਰਦੇ ਆ, ਉਹਨਾਂ ਨੂੰ ਦੱਸਣਾ ਚਾਹੀਦਾ ਹੈ ਵੀ ਇਸ ਦਾ ਮਤਲਬ ਕੀ ਆ, ਕਿਉਂ ਕੋਈ ਰੱਖਦਾ ਆ ਤੇ ਕਿਉਂ ਜਿਹੜੇ ਲੋਕ ਜਿਹੜੇ ਮਾੜੇ ਕੰਮਾਂ ਦੇ ਲਈ ਫੜਦੇ ਆ। ਐਟਲੀਸਟ what is right, what is wrong, ਕਿਹੜੀ ਚੀਜ਼ ਨੂੰ ਕਿਸ ਤਰੀਕੇ ਦੇ ਨਾਲ ਵਰਤਣ ਨਾਲ ਜਿਹੜੀ ਉਹ ਚੀਜ਼ ਚੰਗੀ ਆ ਉਹ ਮਾੜੀ ਆ, ਉਹ ਵੀ ਜਿਹੜੀ ਆ ਜਿੱਦਾਂ ਅਡਲਟ ਲਾਈਫ ਦੇ ਵਿੱਚ ਟੀਨਏਜਰਸ ਜਿਹੜੇ ਹੋ ਰਹੇ ਹੁੰਦੇ ਆ ਉਦੋਂ ਸਾਰਿਆਂ ਨੂੰ ਦੱਸਣ ਦੀ ਜਿਹੜੀ ਉਹ ਜ਼ਰੂਰਤ ਆ। ਕਿਉਂਕਿ ਆਪਾਂ ਖਾਸ ਕਰਕੇ ਬੱਚਿਆਂ ਦੇ ਪ੍ਰਤੀ ਤਾਂ ਇਹ ਜਾਣਦੇ ਆ, ਜਦੋਂ ਆਪਾਂ ਉਹਨਾਂ ਨੂੰ ਕਿਸੇ ਵੀ ਚੀਜ਼ ਤੋਂ ਰੋਕਦੇ ਆ ਤਾਂ ਉਹ ਹਮੇਸ਼ਾ ਹੀ ਉਸੇ ਚੀਜ਼ ਨੂੰ ਜਿਹੜਾ ਜਾਣ ਬੁੱਝ ਕੇ ਜਿਹੜਾ ਫਿਰ ਉਸ ਪਾਸੇ ਨੂੰ ਜਿਹੜਾ ਹੱਥ ਉਹ ਪਾਉਂਦੇ ਆ। ਤੇ ਅਜੇ ਵੀ ਕਹਿ ਸਕਦੇ ਆ ਵੀ ਅਮਰੀਕਾ ਦੇ ਵਿੱਚ ਜਿਹੜਾ ਸ਼ੋਕ ਦੀ ਲਹਿਰ ਲਗਾਤਾਰ ਜਿਹੜੀ ਉਹ ਚੱਲ ਰਹੀ ਆ, ਕਿਉਂਕਿ ਨਿਤ ਆਏ ਦਿਨ ਸਕੂਲਾਂ ਦੇ ਵਿੱਚ, ਬੱਚਿਆਂ ਦੇ ਵਿੱਚ, ਆਫਿਸਿਸ ਦੇ ਵਿੱਚ, ਯੂਨੀਵਰਸਿਟੀਜ਼ ਦੇ ਵਿੱਚ, ਕੈਂਪਸਿਸ ਦੇ ਵਿੱਚ, ਹੋਰ ਜਗ੍ਹਾ ਦੇ ਉੱਤੇ ਜਿਹੜੀਆਂ ਸ਼ੂਟਿੰਗਸ ਦਾ ਸਿਲਸਿਲਾ ਆ ਉਹ ਚੱਲੀ ਜਾ ਰਹੀ ਹੈ। ਜੀ ਬਿਲਕੁਲ। ਸਾਨੂੰ ਸਾਰਿਆਂ ਨੂੰ ਪਤਾ ਵੀ ਜਦੋਂ ਪ੍ਰੈਜ਼ੀਡੈਂਟ ਟਰੰਪ ਜਿਹੜੇ ਆ ਉਹਨਾਂ ਨੇ ਇਲੈਕਸ਼ਨ ਰਨ ਕੀਤੀ ਸੀ, ਉਹਨਾਂ ਨੇ ਐਜ਼ ਏ ਪ੍ਰੋ ਗਨ ਕੈਂਡੀਡੇਟ ਰਨ ਕੀਤੀ ਸੀ ਬੜੀ ਓਪਨਲੀ 2016 ਦੇ ਵਿੱਚ। ਪਰ ਹੁਣ ਜਦੋਂ ਆਹ ਚੀਜ਼ਾਂ ਵਾਪਰੀਆਂ ਤੇ ਹੁਣ ਉਹਨਾਂ ਨੇ ਇੱਕ ਇੰਟਰਵਿਊ 'ਚ ਕਿਹਾ ਵੀ ਉਹਨਾਂ ਨੇ ਸਾਰੇ ਜਿਹੜੇ ਪ੍ਰੋਟੈਸਟ ਆ ਬੱਚਿਆਂ ਦੇ ਉਹ ਦੇਖੇ ਹੈਗੇ ਆ ਵੀ ਆਈ ਵਾਂਟ ਟੂ ਡੂ ਸਮਥਿੰਗ, ਮੈਂ ਉਹਦੇ ਵੱਲ ਦੇਖ ਕੇ, ਤੇ ਉਹਦੇ ਸੰਬੰਧ ਦੇ ਵਿੱਚ ਉਹਨਾਂ ਨੇ ਸੈਨੇਟਰ ਪੌਲ ਰਾਇਨ ਜਿਹੜੇ ਹੈਗੇ ਆ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਹੈਗੀ ਆ, ਜਿਹੜੀ ਪਾਰਕਲੈਂਡ ਸਕੂਲ ਸ਼ੂਟਿੰਗ ਹੋਈ ਹੈਗੀ ਆ ਇਸ ਐਤਵਾਰ ਨੂੰ। ਪਰ ਹਜੇ ਤੱਕ ਜਿਹੜੀ ਕੋਈ ਸਟੇਟਮੈਂਟ ਆ ਉਹ ਚਾਹੇ ਜਿਹੜੇ ਵਾਈਟ ਹਾਊਸ ਦੇ ਸਪੀਕਰ ਹੈਗੇ ਪੌਲ ਰਾਇਨ ਉਹਨਾਂ ਵੱਲੋਂ ਜਾਂ ਪ੍ਰੈਜ਼ੀਡੈਂਟ ਟਰੰਪ ਉਹਨਾਂ ਵੱਲੋਂ ਕੋਈ ਵੀ ਆਈ ਨਹੀਂ। ਜੀ ਬਹੁਤ ਜਿਹੜੀ ਕਿਤੇ ਨਾ ਕਿਤੇ ਮਾੜੀ ਗੱਲ ਜਿਹੜੀ ਉਹ ਹੈਗੀ ਆ। ਤੇ ਇੱਕ ਹੋਰ ਬਹੁਤ ਹਰਜੋਤ ਸਿੰਘ ਜੀ ਤਸਵੀਰ ਜਿਹੜੀ ਰਾਸ਼ਟਰਪਤੀ ਟਰੰਪ ਦੀ ਚਰਚਾ ਦੇ ਵਿੱਚ ਇਸ ਟਾਈਮ ਚੱਲ ਰਹੀ ਆ, ਜਿੱਦਾਂ ਹੀ ਇਹ ਵਿਕਟਮਸ ਨੂੰ ਮਿਲ ਕੇ ਆਏ, ਕਿਉਂਕਿ ਰਾਸ਼ਟਰਪਤੀ ਟਰੰਪ ਜਿਹੜਾ ਪਾਰਕਲੈਂਡ ਦੇ ਵਿੱਚ ਇਹ ਗੋਲੀकांड ਹੋਇਆ ਉਸ ਤੋਂ ਬਾਅਦ ਦੇ ਵਿੱਚ ਉੱਥੇ ਮਿਲਣ ਦੇ ਲਈ ਉੱਥੋਂ ਦੇ ਪੀੜਤ ਪਰਿਵਾਰਾਂ ਨੂੰ ਜਿਹੜੇ ਉਹ ਮਿਲਣ ਗਏ ਸੀ, ਮਿਲ ਕੇ ਆਏ, ਕੁਝ ਸਮਾਂ ਉਹਨਾਂ ਦੇ ਨਾਲ ਬਿਤਾਇਆ ਤੇ ਕਹਿੰਦੇ ਨਾਲ ਹੀ ਉਸੇ ਹੀ ਰਾਤ ਨੂੰ ਇੱਕ ਨਾਈਟ ਕਲੱਬ ਦੇ ਵਿੱਚ ਜਿਹੜੇ ਉਹ ਪਹੁੰਚ ਗਏ। ਕਿਤੇ ਨਾ ਕਿਤੇ ਰਾਸ਼ਟਰਪਤੀ ਟਰੰਪ ਨੂੰ ਇਹ ਜਿਹੜੀ ਸੋਚਣ ਦੇ ਲਈ ਸੋਚਣਾ ਚਾਹੀਦਾ ਵੀ ਉਹ ਕੀ ਕਰ ਰਿਹਾ, ਵੀ ਨੇਸ਼ਨ ਇੱਕ ਐਡੀ ਵੱਡੀ, ਇੱਕ ਮੁਲਕ ਐਡੀ ਵੱਡੀ ਟ੍ਰੈਜਡੀ ਦੇ ਵਿੱਚੋਂ ਲੰਘ ਰਿਹਾ ਆ। ਕੋਈ ਗੱਲ ਹੋਵੇ, ਚਾਹੇ ਤੁਹਾਡੇ ਡੋਨੇਸ਼ਨਸ ਵਾਲਾ ਕੰਮ ਚੱਲ ਰਿਹਾ ਹੋਵੇ, ਕੁਛ ਵੀ ਚੱਲ ਰਿਹਾ ਹੋਵੇ, ਕੀ ਇੱਕ ਜਿਹੜਾ ਆ ਉਹ ਸੰਦੇਸ਼ ਲੋਕਾਂ ਦੇ ਵਿੱਚ ਜਾਂਦਾ ਹੈ ਵੀ ਕੀ ਰਾਸ਼ਟਰਪਤੀ ਇਸ ਚੀਜ਼ ਦੇ ਪ੍ਰਤੀ ਸੁਹਿਰਦ ਨਹੀਂ ਆ ਵੀ ਇੰਨੀਆਂ ਜਿਹੜੀ ਵੱਡੀ ਇੱਕ ਅਹਿਮ ਜਿਹੜੀ ਇੱਥੇ ਮਾੜੀ ਜਿਹੜੀ ਘਟਨਾ ਵਾਪਰੀ ਆ ਤੇ ਤੁਸੀਂ ਉੱਥੇ ਨਾਈਟ ਕਲੱਬ ਦੇ ਵਿੱਚ, ਚਾਹੇ ਤੁਸੀਂ ਆਪਣੇ ਡੋਨਰਸ ਦੇ ਨਾਲ ਹੀ ਮਿਲਣ ਦੇ ਲਈ ਕਿਉਂ ਨਾ ਗਏ ਹੋਵੋ,
ਇਹ ਗੱਲਾਂ ਬਹੁਤ ਮਾਇਨੇ ਰੱਖਦੀਆਂ ਆ ਵੀ ਤੁਸੀਂ ਇਹੋ ਜਿਹੀ ਟ੍ਰੈਜਡੀਜ਼ ਤੋਂ ਬਾਅਦ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਬਿਹੇਵ ਕਰਦੇ ਹੋ। ਸੋ ਇਹ ਹਰ ਇੱਕ ਨੂੰ ਜਿਹੜੀ ਆ ਉਹ ਸੋਚਣ ਦੇ ਲਈ ਮਜਬੂਰ ਕਰਦਾ ਆ ਵੀ ਕਿੱਦਾਂ ਦੇ ਜਿਹੜੇ ਆਪਣੇ ਰਾਸ਼ਟਰਪਤੀ ਆ ਉਹ ਇਸ ਟਾਈਮ ਸੰਦੇਸ਼ ਲੋਕਾਂ ਦੇ ਵਿੱਚ ਜਿਹੜਾ ਉਹ ਛੱਡ ਰਹੇ ਨੇ। ਅਗਲੀ ਖਬਰ ਵੱਲ ਚੱਲੀਏ। ਊਬਰ ਈਟਸ ਦੇ ਇੱਕ ਡਰਾਈਵਰ ਨੇ ਕਹਿੰਦੇ ਵੀ ਇੱਕ ਕਸਟਮਰ ਨੂੰ ਗੋਲੀ ਦੇ ਨਾਲ ਮਾਰ ਦਿੱਤਾ। ਇਹ ਅਟਲਾਂਟਾ ਪੁਲਿਸ ਡਿਪਾਰਟਮੈਂਟ ਤੋਂ ਜਿਹੜੀ ਖਬਰ ਆ ਰਹੀ ਹੈਗੀ ਆ। ਉੱਥੇ ਅਟਲਾਂਟਾ ਦੇ ਵਿੱਚ ਕਹਿੰਦੇ ਇੱਕ ਸੈਚਰਡੇ ਰਾਤ ਨੂੰ 11:30 ਵਜੇ ਊਬਰ ਈਟਸ ਦਾ ਡਰਾਈਵਰ ਜਿਹੜਾ ਆ ਉਹ ਕਿਸੇ ਕਸਟਮਰ ਨੂੰ ਫੂਡ ਡਿਲੀਵਰ ਕਰਨ ਗਿਆ, ਜਿੱਥੇ ਉਹਨਾਂ ਦੀ ਥੋੜੀ ਬਹੁਤੀ ਤੂੰ ਮੈਂ ਹੋਈ। ਉਹ ਤੋਂ ਬਾਅਦ ਜਿਹੜਾ ਊਬਰ ਈਟਸ ਦਾ ਡਰਾਈਵਰ ਆ ਉਸ ਨੇ ਉਸ ਕਸਟਮਰ ਨੂੰ ਆਪਣੀ ਗਨ ਦੇ ਨਾਲ ਹੀ ਸ਼ੂਟ ਕਰ ਦਿੱਤਾ। ਜੀ, ਵੈਸੇ ਇਸ ਹਿਸਾਬ ਦੇ ਨਾਲ ਕੌਣ ਦੇਣ ਗਿਆ ਸੀ ਇਹ ਊਬਰ ਈਟਸ ਦੇ ਕੋਲ ਤਾਂ ਜ਼ਰੂਰ ਇਨਫੋਰਮੇਸ਼ਨ ਡੈਫੀਨੇਟਲੀ ਜਿਹੜੀ ਹੋਣੀ ਆ, ਤੇ ਇਸ ਟਾਈਮ ਜਿਹੜੀ ਪੁਲਿਸ ਆ ਉਹ ਲੱਭ ਰਿਹਾ। ਕਹਿੰਦੇ ਉਹਨਾਂ ਨੂੰ ਲੱਗਦਾ ਵੀ ਕਿਸੇ ਤੌਰ ਦੇ ਉੱਤੇ ਵੀ ਇਸੇ ਨੇ ਹੀ ਇਸ ਕਸਟਮਰ ਨੂੰ ਜਿਹੜਾ ਗੋਲੀ ਮਾਰ ਕੇ ਉਸ ਦੀ ਹੱਤਿਆ ਜਿਹੜੀ ਆ ਉਹ ਕਰ ਦਿੱਤੀ ਹੈ। ਬਕ ਹੈਡ ਨੇਬਰਹੁੱਡ ਨਦਰਨ ਅਟਲਾਂਟਾ ਦੇ ਵਿੱਚ ਇਹ ਜਿਹੜਾ ਵਿਕਟਮ ਸੀਗਾ ਉਹ ਉੱਥੇ ਸੀਗਾ, ਤੇ ਊਬਰ ਈਟ ਦੇ ਡਰਾਈਵਰ ਦੀ ਜਿਹੜੀ ਕਹਿ ਲਓ ਵੀ ਮੈਨ ਹੰਟ ਇਸ ਟਾਈਮ ਜਾਰੀ ਆ। ਜਿੱਦਾਂ ਤੁਸੀਂ ਕਿਹਾ ਵੀ ਉਸ ਤੋਂ ਬਾਅਦ ਦੇ ਵਿੱਚ ਉਹ ਉੱਥੇ ਚਲਾ ਗਿਆ, ਤੇ ਵਿਕਟਮ ਜਦੋਂ ਗੋਲੀ ਲੱਗੀ ਉਸ ਤੋਂ ਬਾਅਦ ਦੇ ਵਿੱਚ ਗ੍ਰੈਡੀ ਮੈਮੋਰੀਅਲ ਹਸਪੀਟਲ ਦੇ ਵਿੱਚ ਉਸਨੂੰ ਬੜੀ ਨਾਜ਼ੁਕ ਸਥਿਤੀ ਦੇ ਵਿੱਚ ਦਾਖਲ ਕਰਾਇਆ ਗਿਆ ਸੀ, ਪਰ ਆਪਣੀਆਂ ਕਹਿ ਲਓ ਵੀ ਸੱਟਾਂ ਦੀ ਮਾਰ ਨਾਲ ਝੱਲਦਾ ਹੋਇਆ ਉਹ ਉੱਥੇ ਜਿਹੜਾ ਦਮ ਤੋੜ ਗਿਆ ਸੀ। ਅਜੇ ਤੱਕ ਇਸ ਪੂਰੇ ਘਟਨਾਕ੍ਰਮ ਦੇ ਵਿੱਚ ਕੇਸ ਦੇ ਵਿੱਚ ਅਟਲਾਂਟਾ ਪੁਲਿਸ ਡਿਪਾਰਟਮੈਂਟ ਵੱਲੋਂ ਕਿਸੇ ਨੂੰ ਵੀ ਗ੍ਰਿਫਤਾਰ ਜਿਹੜਾ ਉਹ ਨਹੀਂ ਕੀਤਾ ਗਿਆ, ਤੇ ਜਾਂਚ ਲਗਾਤਾਰ ਜਾਰੀ ਹੈ। ਊਬਰ ਈਟਸ ਜਿਹੜੀ ਆ ਇਹ ਫੂਡ ਡਿਲੀਵਰ ਕਰਦੀ ਹੈਗੀ ਆ ਆਲਮੋਸਟ ਕਹਿੰਦੇ ਪਈ 37 ਨਾਰਥ ਅਮਰੀਕਨ ਸਿਟੀਜ਼ ਦੇ ਵਿੱਚ ਡਾਇਰੈਕਟਲੀ ਜਿਹੜੇ ਲੋਕਾਂ ਦੇ ਘਰਾਂ ਨੂੰ ਜਿਹੜਾ ਫੂਡ ਆ ਉਹ ਡਿਲੀਵਰ ਕਰਦੀ ਆ। ਇਕੱਲਾ ਕਹਿੰਦੇ ਫੂਡ ਨਹੀਂ, ਬਾਈਕ ਹੋਰ ਛੋਟਾ ਸਮਾਨ ਜਿਹੜਾ ਹੈ ਉਹ ਡਿਲੀਵਰ ਕਰਦੀ ਹੈਗੀ ਆ। ਤੇ ਇਹਦੇ ਸੰਬੰਧ ਦੇ ਵਿੱਚ ਊਬਰ ਦੇ ਸਪੋਕਸਪਰਸਨ ਐਂਡਰਿਊ ਹੈਸਵਨ ਉਹਨਾਂ ਨੇ ਦੱਸਿਆ ਆ ਵੀ ਅਸੀਂ ਤਾਂ ਬਹੁਤ ਸ਼ੌਕਡ ਹੈਗੇ ਆ ਤੇ ਅਸੀਂ ਬਹੁਤ ਅਫਸੋਸ ਜ਼ਾਹਰ ਕਰਦੇ ਆ ਇਸ ਖਬਰ ਤੋਂ ਬਾਅਦ, ਕਿਉਂਕਿ ਸਾਡਾ ਜਿਹੜਾ ਕੋਈ ਵੀ ਡਰਾਈਵਰ ਆ ਅਸੀਂ ਬੜੀਆਂ ਇੰਸਟਰਕਸ਼ਨ ਦਿੱਤੀਆਂ, ਕੋਈ ਵੀ ਜਿਹੜਾ ਆ ਉਹ ਗਨ ਜਿਹੜੀ ਆ ਉਹ ਨਹੀਂ ਲਿਜਾ ਸਕਦਾ। ਊਬਰ ਵਾਲੇ ਕਿਹੜੀ ਉੱਥੇ ਕੈਮਰੇ ਨਾਲ ਦੇਖਣ ਦੇ ਵੀ ਬੰਦੇ ਨੇ ਗਨ ਰੱਖੀ ਕਿ ਨਹੀਂ ਰੱਖੀ ਹੈ ਨਾ, ਵੀ ਇਹ ਗੱਲ ਆ ਵੀ ਪਾਲਿਸੀ ਨੂੰ ਮੋਨੀਟਰ ਕਿੱਦਾਂ ਕਰਦੇ ਆ। ਤੁਸੀਂ ਕਹਿਤਾ, ਤੁਸੀਂ ਲਿਖਤਾ, ਤਾਂ ਮਤਲਬ ਇਹ ਥੋੜੀ ਵੀ ਉਹ ਲਾਗੂ ਹੋ ਗਈ ਆ। ਤੁਹਾਡੀਆਂ ਹਜ਼ਾਰਾਂ ਹੀ ਲੱਖਾਂ ਗੱਡੀਆਂ ਜਿਹੜੀਆਂ ਊਬਰ ਵਾਲੀਆਂ ਵੀ ਜਿਹੜੀਆਂ ਉਹ ਚੱਲਦੀਆਂ ਨੇ, ਤੇ ਉਹ ਉਸ ਦੇ ਹਿਸਾਬ ਦੇ ਨਾਲ ਕਿੰਨੇ ਆਪਣੇ ਗਲਵ ਬਾਕਸ ਦੇ ਵਿੱਚ ਬੰਦੂਕ ਰੱਖੀ ਹੈ, ਕਈ ਨਹੀਂ ਰੱਖੀ, ਇਹ ਦੇਖਣ ਵਾਲੀ ਗੱਲ ਆ। ਬਾਕੀ ਵੱਧ ਤੋਂ ਵੱਧ ਜਿਹੜੇ ਊਬਰ ਵਾਲੇ ਇਹੀ ਚੈੱਕ ਕਰ ਸਕਦੇ ਉਸ ਦਾ ਡਰਾਈਵਿੰਗ ਰੈਕਡ, ਉਸ ਦਾ ਜਿਹੜਾ ਸੋਸ਼ਲ ਸਿਕਿਉਰਿਟੀ ਤੋਂ ਉਹਦਾ ਬੈਕਗਰਾਊਂਡ ਚੈੱਕ ਜਿਹੜਾ ਉਹ ਕਰਦੇ ਨੇ ਵੀ ਕੋਈ ਕ੍ਰਿਮੀਨਲ ਰੈਕਡ ਨਾ ਹੋਵੇ। ਉਸ ਦੇ ਤਹਿਤ ਬੰਦੇ ਨੂੰ ਮਿਲ ਜਾਂਦੀ ਆ, ਇਜਾਜ਼ਤ ਮਿਲ ਜਾਂਦੀ ਹੈ ਵੀ ਊਬਰ ਚਲਾ ਸਕਦੇ ਹੋ, ਨਹੀਂ ਚਲਾ ਸਕਦੇ। ਊਬਰ ਈਟ ਨੂੰ ਵੀ ਜਿਹੜਾ ਚਲਾ ਸਕਦੇ ਹੋ, ਨਹੀਂ ਚਲਾ ਸਕਦੇ, ਉਸ ਦੇ ਹਿਸਾਬ ਦੇ ਨਾਲ। ਸੋ ਇਹ ਇੱਕ ਸਿਚੁਏਸ਼ਨ ਇਹਨਾਂ ਨੂੰ ਵੀ ਦੇਖਣਾ ਪਊਗਾ ਹੁਣ ਵੀ ਕਿਸ ਤਰੀਕੇ ਦੇ ਨਾਲ ਹੋਰ ਇਸ ਨੂੰ ਕੜਾ ਜਿਹੜਾ ਉਹ ਕੀਤਾ ਜਾ ਸਕਦਾ ਆ। ਤੇ ਹਰਜੋਤ ਸਿੰਘ ਜੀ, ਊਬਰ ਈਟ ਜਿਹੜੀਆਂ ਇੱਥੇ ਕਾਫੀ ਜਿਹੜਾ ਡੋਰ ਡੈਸ਼ ਤੇ ਹੋਰ ਕਈ ਕੰਪਨੀਆਂ ਜਿਹੜੀਆਂ ਹੈਗੀਆਂ ਆ, ਉਹਨਾਂ ਦੀ ਕਾਫੀ ਜਿਹੜੀ ਸਫਲਤਾ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਆਪਣਾ ਇਹ ਡਰਾਈਵਿੰਗ ਜਿਹੜੀ ਟੈਕਸੀ ਬਿਜ਼ਨਸ, ਇੱਕ ਆਪਣਾ ਜਿਹੜਾ ਰਾਈਡ ਸ਼ੇਅਰਿੰਗ ਵਾਲਾ ਬਿਜ਼ਨਸ, ਟੈਕਸੀ ਬਿਜ਼ਨਸ ਨਹੀਂ ਕਹਿੰਦੇ ਇਹਨਾਂ ਨੂੰ, ਇਹ ਰਾਈਡ ਸ਼ੇਅਰਿੰਗ ਬਿਜ਼ਨਸ ਜਿਹੜਾ ਕਹਿੰਦੇ ਆ, ਵੀ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਇਸ ਵਾਲੇ ਪਾਸੇ ਨੂੰ ਵੀ ਪੈਰ ਧਰਿਆ ਆ। ਤੇ ਆਲਰੇਡੀ ਟਰੱਕਿੰਗ ਵਾਲੇ ਪਾਸੇ ਵੀ ਇਹਨਾਂ ਨੇ ਆਪਣੇ ਜਿਹੜੇ ਪੈਰ ਜਮਾਉਣ ਦੀ ਜਿਹੜੀ ਕੋਸ਼ਿਸ਼ ਆ ਲਗਾਤਾਰ ਕਰ ਰਹੇ ਆ। ਉਹ ਦੇਖੋ ਘਾਟੇ 'ਚ ਚੱਲਦੀ ਹੈ ਕੰਪਨੀ, ਪਰ ਕੰਪਨੀ ਨੂੰ ਕਾਫੀ ਜਿਹੜੀ ਫੰਡਿੰਗ ਹਰ ਵਾਰੀ ਜਿਹੜੀ ਉਹ ਮਿਲਦੀ ਰਹਿੰਦੀ ਹੈ। ਐਵਰੀ ਈਅਰ ਬਿਲੀਅਨਸ ਆਫ ਡਾਲਰ ਜਿਹੜੇ ਆ ਉਹ ਰੇਜ਼ ਕਰ ਲੈਂਦੇ ਆ ਇਨਵੈਸਟਮੈਂਟ ਦੇ ਤੌਰ ਦੇ ਉੱਤੇ। ਲੋਕ ਜਿਹੜੇ ਇਹਨਾਂ ਦੇ ਲਈ ਰੱਖਦੇ ਨੇ, ਆਉਂਦੇ ਨੇ ਇਹਨਾਂ ਦੇ ਵਿੱਚ, ਕਿਉਂਕਿ ਉਹਨਾਂ ਨੂੰ ਨਜ਼ਰ ਆ ਰਿਹਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜ਼ਮਾਨਾ ਅਜਿਹਾ ਹੀ ਜਿਹੜਾ ਟੈਕਨੋਲੋਜੀ ਵਾਲਾ ਹੀ ਆ ਉਹ ਆ ਰਿਹਾ ਹੈ। ਜੀ, ਅਗਲੀ ਖਬਰ ਵੱਲ ਚੱਲੀਏ। ਟੈਕਸਸ ਦੇ ਵਿੱਚ ਇੱਕ ਰੈਸਟੋਰੈਂਟ ਦੇ ਬਾਹਰ ਜਿਹੜੀ ਸ਼ੂਟਿੰਗ ਹੋਈ ਆ, ਉਸ ਸ਼ੂਟਿੰਗ ਦੇ ਵਿੱਚ ਇੱਕੋ ਪਰਿਵਾਰ ਦੇ 4 ਲੋਕਾਂ ਨੂੰ ਮਾਰਿਆ ਗਿਆ, ਤੇ ਇੱਕ ਉਹਨਾਂ ਦੇ ਵਿੱਚ 6 ਸਾਲਾਂ ਦਾ ਜਿਹੜਾ ਨੌਜਵਾਨ ਬੱਚਾ ਵੀ ਸੀ, ਬੜਾ ਯੰਗ ਕਿਡ ਸੀ, ਤੇ ਉਹਦੇ ਵੀ ਲੱਤ ਦੇ ਵਿੱਚ ਗੋਲੀਆਂ ਵੱਜੀਆਂ ਹੈਗੀਆਂ। ਦੇਖੋ ਰੈਸਟੋਰੈਂਟ ਦੇ ਬਾਹਰ ਹੈਪਨ ਹੋਇਆ ਜਦੋਂ ਕਿ ਇਹ ਪੂਰਾ ਕਹਿੰਦੇ ਰਿਲੇਟਡ ਪਰਿਵਾਰ ਸੀ, ਜਦੋਂ ਉਹ ਉੱਥੋਂ ਆਪਣਾ ਡਿਨਰ ਛਕ ਕੇ ਬਾਹਰ ਨਿਕਲ ਰਿਹਾ ਸੀ। ਜੀ ਜੀ, ਤੇ ਹਰਜੋਤ ਸਿੰਘ ਜੀ, ਆਪਾਂ ਜਿਹੜੇ ਦੱਸ ਦਈਏ ਕੈਲੀਫੋਰਨੀਆ ਦੇ ਵਿੱਚ ਵੀ ਗਵਰਨਰਸ ਦੀ ਜਿਹੜੀ ਇਲੈਕਸ਼ਨ ਆ ਜਲਦ ਹੀ ਜਿਹੜੀ ਆ ਉਹ ਆ ਜਾਣੀ ਆ, ਤੇ ਇਦਾਂ ਲੱਗ ਰਿਹਾ ਵੀ ਰਾਈਟ ਨਾਓ ਜਿਹੜੇ ਜੈਰੀ ਬਰਾਊਨ ਨੂੰ ਰਿਪਲੇਸ ਕਰਨ ਦੇ ਲਈ 2 ਬੰਦਿਆਂ ਦੇ ਦਰਮਿਆਨ ਜਿਹੜੀ ਇਹ ਗਵਰਨਰ ਦੀ ਰੇਸ ਆ
ਉਹ ਚੱਲੇਗੀ। ਇਸ ਟਾਈਮ ਮੌਜੂਦਾ ਜਿਹੜੇ ਲੈਫਟੀਨੈਂਟ ਗਵਰਨਰ ਨੇ ਗੈਵਿਨ ਨਿਊਸਮ, ਉਹ ਤੇ ਜਿਹੜੇ LA ਦੇ ਕਿਸੇ ਟਾਈਮ ਦੇ ਉੱਤੇ ਆਈ ਥਿੰਕ ਮੇਅਰ ਜਿਹੜੇ ਰਹਿ ਚੁੱਕੇ ਨੇ ਐਂਟੋਨੀਓ ਵਿਲਾ ਰੇਗੋਸਾ, ਉਹਨਾਂ ਦੇ ਦਰਮਿਆਨ ਜਿਹੜਾ ਇੱਕ ਹਿਸਾਬ ਦੇ ਨਾਲ ਜਿਹੜੀ ਕੜੀ ਟੱਕਰ ਜਿਹੜੀ ਆ ਉਹ ਦੇਖਣ ਨੂੰ ਮਿਲ ਸਕਦੀ ਆ। ਹੋਰ ਵੀ ਬਹੁਤ ਸਾਰੇ ਜਿਹੜੇ ਕੈਂਡੀਡੇਟ ਜਿਹੜੇ ਉਹ ਹੈਗੇ ਨੇ ਵੀ ਅਸੀਂ ਵੀ ਸ਼ਾਇਦ ਕੈਲੀਫੋਰਨੀਆ ਦੇ ਗਵਰਨਰ ਬਣਨਾ ਹੈ, ਪਰ ਕਹਿੰਦੇ ਇਨ ਦੀ ਐਂਡ ਇਹੀ ਦੋਨਾਂ ਦੇ ਦਰਮਿਆਨ ਜਿਹੜੀ ਆ ਵੱਡੀ ਟੱਕਰ ਜਿਹੜੀ ਉਹ ਦੇਖਣ ਨੂੰ ਮਿਲੂਗੀ। ਦੇਖੋ ਕਿਤੇ ਨਾ ਕਿਤੇ ਹਰਜੋਤ ਸਿੰਘ ਜੀ ਲੋਕ ਉਹਨੂੰ ਹੀ ਡੋਨੇਟ ਕਰਦੇ ਨੇ ਕੈਂਪੇਨ ਦੇ ਵਿੱਚ, ਉਹਦੇ ਹੀ ਜਿਹੜਾ ਉਹ ਕਿਤੇ ਨਾ ਕਿਤੇ ਲੋਕ ਹਿੱਸਾ ਪਾਉਂਦੇ ਨੇ ਜਿਨ੍ਹਾਂ ਨੂੰ ਲੱਗਦਾ ਵੀ ਹਾਂ ਵਾਕਿਆ ਹੀ ਜਿਹੜਾ ਕੁਛ ਨਾ ਕੁਛ ਜਿਹੜਾ ਉਹ ਕਰ ਸਕਦੇ ਆ। ਦੋਨੋਂ ਦੇਖੋ, ਇੱਕ ਤਾਂ ਲੈਫਟੀਨੈਂਟ ਗਵਰਨਰ ਨੇ ਮੌਜੂਦਾ, ਇੱਕ LA ਦੇ ਜਿਹੜੇ ਮੇਅਰ ਰਹੇ ਹੋਣ, ਸੋ ਕਾਫੀ ਵੱਡੀਆਂ ਪਾਰਟੀਆਂ ਆਪਾਂ ਇੱਕ ਹਿਸਾਬ ਦੇ ਨਾਲ ਜਿਹੜੀਆਂ ਆ ਉਹ ਕਹਿ ਸਕਦੇ ਆ। ਤੇ ਗੈਵਿਨ ਨਿਊਸਮ ਕਾਫੀ ਪਪੂਲਰ ਹੈਗੇ ਆ, ਪਹਿਲਾਂ ਸੈਨ ਫਰਾਂਸਿਸਕੋ ਦੇ ਵੀ ਮੇਅਰ ਰਹਿ ਚੁੱਕੇ ਹੈਗੇ ਆ, ਤੇ ਦੋਨੋਂ ਹੀ ਡੈਮੋਕ੍ਰੇਟ ਆ। ਦੋਨੋਂ ਇਹ ਤਾਂ ਲੱਗ ਇਹਦਾ ਪਤਾ ਹੀ ਸੀਗਾ, ਕਾਈਂਡ ਆਫ ਇਹ ਨੋਨ ਹੀ ਆ ਫੈਕਟ ਵੀ ਇੱਥੇ ਡੈਮੋਕ੍ਰੇਟ ਮੇਅਰ ਹੀ ਬਣਨਾ। ਉਦਾਂ ਆਰਨੋਲਡ ਸ਼ਵਾਰਜ਼ਨੇਗਰ ਜਿਹੜਾ ਰਿਪਬਲਿਕਨ ਪਾਰਟੀ ਵੱਲੋਂ ਜਿਹੜਾ ਆ 2 ਟਰਮਾਂ ਗਵਰਨਰ ਦੀਆਂ ਜਿਹੜੀਆਂ ਉਹ ਤੋਂ ਪਹਿਲਾਂ ਰਹਿੰਦੇ ਰਹੇ ਆ, ਪੀਟਰ ਵਿਲਸਨ ਵੀ ਰਿਹਾ ਜੀ। ਤੇ ਅਗਲੀ ਖਬਰ ਵੱਲ ਚੱਲੀਏ, ਕਿਉਂਕਿ ਸਾਡਾ ਸਮਾਂ ਜਿਹੜਾ ਹੈ ਉਹ ਵੀ ਬ੍ਰੇਕ ਦਾ ਹੋਣ ਵਾਲਾ ਆ। ਈਰਾਨ ਦੇ ਵਿੱਚ ਜਿਹੜਾ ਹੈ ਇੱਕ ਪਲੇਨ ਕ੍ਰੈਸ਼ ਹੋਇਆ ਜਿਹਦੇ ਨਾਲ 66 ਲੋਕਾਂ ਦੀ ਜਿਹੜੀ ਮੌਤ ਹੋ ਗਈ ਹੈਗੀ ਆ। ਉਹਦੇ ਸਬੰਧ ਦੇ ਵਿੱਚ ਜਿਹੜੇ ਚਾਈਨੀਜ਼ ਪ੍ਰੈਜ਼ੀਡੈਂਟ ਹੈਗੇ ਆ ਜ਼ੀ ਜਿਨਪਿੰਗ, ਉਹਨਾਂ ਨੇ ਵੀ ਅਫਸੋਸ ਜ਼ਾਹਰ ਕੀਤਾ ਹੈਗਾ, ਤੇ ਨਾਲ ਦੀ ਨਾਲ ਰਸ਼ੀਆ ਦੇ ਪ੍ਰੈਜ਼ੀਡੈਂਟ ਵਾਲਡੀਮੀਰ ਪੁਟਿਨ, ਟਰਕਿਸ਼ ਪ੍ਰੈਜ਼ੀਡੈਂਟ ਰੀਸੈਪ ਟਾਇਪ ਤੇ ਸੀਰੀਆ ਦੇ ਪ੍ਰੈਜ਼ੀਡੈਂਟ ਬਸ਼ਾਰ ਅਸਾਦ ਨੇ ਵੀ ਕੰਡੋਲੈਂਸਸ ਜਿਹੜੀਆਂ ਉਹਨਾਂ ਨੂੰ ਭੇਜੀਆਂ ਹੈਗੀਆਂ। ਤੇ ਕਹਿੰਦੇ ਕਾਫੀ ਉਚਾਈ ਤੇ ਜਾ ਕੇ ਜਿਹੜਾ ਪਲੇਨ ਕ੍ਰੈਸ਼ ਹੋਇਆ, ਲਗਭਗ 14,500 ਫੀਟ ਹਾਈ ਦੇ ਉੱਤੇ ਜਾ ਕੇ ਜਿਹੜੇ ਲੋਕ ਆ ਹੁਣ ਕੋਸ਼ਿਸ਼ਾਂ ਕਰ ਰਹੇ ਹੈਗੇ ਆ ਜਿਹੜੇ ਉਹਦੇ ਵਿੱਚੋਂ ਜਿਹੜੇ ਬੋਡੀਜ਼ ਆ ਉਹਨਾਂ ਨੂੰ ਇਕੱਠੀਆਂ ਕਰਨ ਦੀ। ਤੇ ਹਰਜੋਤ ਸਿੰਘ ਜੀ ਬ੍ਰੇਕ ਲੈਣੇ ਆਪਾਂ ਇੱਥੇ ਜੀ, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਫਿਰ ਵਾਪਸ ਆਉਂਦੇ ਆ। ਤੇ ਜਿਹੜੇ ਸਾਡੇ ਗੁਆਂਢੀ ਮੁਲਕ ਦੇ ਪ੍ਰਧਾਨ ਮੰਤਰੀ ਦੀ ਜਿਹੜੀ ਦੌਰਾ ਚੱਲ ਰਿਹਾ ਹੈ ਜੀ, ਉਸ ਦੇ ਬਾਰੇ ਵੀ ਥੋੜੀ ਆਪਾਂ ਵਿਚਾਰ ਜਿਹੜੇ ਕਰਾਂਗੇ। ਸੋ ਇਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਮੈਂ ਕਹਿੰਦੀ ਆ ਜੀ ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਐ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੁਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਾਗਵਾਨ ਨੇ ਐਵੇਂ ਨਾ ਜਾ ਘਬਰਾਈ, ਫਲਮਿੰਗੋ ਪੈਲਸ ਵਾਲਿਆਂ ਨੂੰ ਦੇ ਆਇਆ ਸਾਈ ਬਈ 1200 ਤੇ 700 ਦੀ ਕਪੈਸਿਟੀ ਵਾਲੇ 2 ਹਾਲ ਨੇ ਸੈਕਰਾਮੈਂਟੋ ਚ, ਬਲੇਹੋ ਚ ਵੀ 500 ਦੀ ਕਪੈਸਿਟੀ ਵਾਲਾ ਇੱਕ ਹਾਲ ਹੈਗਾ ਨਾ। ਹਾਲ ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ ਚ ਸ਼ੱਕਰਪਾਰੇ ਵੀ ਪਾਉਣੇ ਆ। ਉਹ ਭਾਗਵਾਨ ਨੇ ਤੂੰ ਦਿਲ ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਝ ਹੀ ਦਿੰਦੇ ਆ ਚੱਕ। ਫਲੇਮਿੰਗੋ ਪੈਲੇਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪ੍ਰਾਹੁਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ 'ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, ਡੀਜੇ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਪੌਲ 5103258433 510 325 8433 916 334 6000 916 334 6000। ਏਸ਼ੀਅਨ ਕੈਸ਼ ਐਂਡ ਕੈਰੀ ਸੈਕਰਾਮੈਂਟੋ, ਜੋ ਕਿ ਹੁਣ ਖੁੱਲ ਚੁੱਕਾ ਹੈ 9203 ਫਾਲਸਮ ਬੁਲੇਵਾਰਡ ਸੈਕਰਾਮੈਂਟੋ ਵਿਖੇ। ਏਸ਼ੀਅਨ ਕੈਸ਼ ਐਂਡ ਕੈਰੀ ਸੈਕਰਾਮੈਂਟੋ ਤੋਂ ਤੁਸੀਂ ਲੈ ਸਕਦੇ ਹੋ ਅਨਸਟਿਚਡ ਸੂਟ, ਕਸਟਮ ਮੇਡ ਸੂਟ, ਰੈਡੀਮੇਡ ਸੂਟ, ਪੰਜਾਬੀ ਜੁੱਤੀ, ਜੁਐਲਰੀ, ਰੁਮਾਲਾ ਸਾਹਿਬ ਤੇ ਹਰ ਤਰ੍ਹਾਂ ਦੀ ਇੰਡੀਅਨ, ਪਾਕਿਸਤਾਨੀ ਤੇ ਫਿਜੀਅਨ ਗਰੋਸਰੀ ਤੇ ਫਰੈਸ਼ ਸਬਜ਼ੀ ਦੇ ਨਾਲ ਫਰੈਸ਼ ਫਰੂਟ ਵੀ। ਹਰ ਤਰ੍ਹਾਂ ਦੀ 4 ਪਾਉਂਡ ਦਾਲ 399 ਅਤੇ ਸਾਰੇ ਆਟੇ ਸੇਲ ਤੇ ਹਨ। ਤੁਸੀਂ ਇਹਨਾਂ ਤੋਂ ਹਰ ਤਰ੍ਹਾਂ ਦੇ ਭਾਂਡੇ ਲੈ ਸਕਦੇ ਹੋ। ਇਹਨਾਂ ਕੋਲੋਂ ਜਾਗੋ ਦੀ ਡੈਕੋਰੇਸ਼ਨ ਦਾ ਸਮਾਨ ਮਿਲਦਾ ਹੈ। ਹੋਰ ਜਾਣਕਾਰੀ ਲਈ ਕਾਲ ਲਾਡੀ ਭੁੱਲਰ 916 917 58 66 916 917 5866। ਜਰੂਰ ਪਹੁੰਚੋ ਏਸ਼ੀਅਨ ਕੈਸ਼ ਐਂਡ ਕੈਰੀ ਸੈਕਰਾਮੈਂਟੋ। ਐਡਰੈਸ 9203 ਫਾਲਸਮ ਬੁਲੇਵਾਰਡ ਸੈਕਰਾਮੈਂਟੋ। ਨੰਬਰ 916 917 58 66 916 917 5866। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆਹ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ?
ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ, ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆਂ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆਂ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ, ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਹਾਂ ਜੀ, ਮੈਂ ਹਾਂ ਰਾਜ, ਗੋ ਸੈਟੇਲਾਈਟ ਸਿਟੀ ਤੋਂ ਤੁਹਾਡਾ ਆਪਣਾ ਡਿਸ਼ ਲੋਕਲ ਰਿਟੇਲਰ। ਡਿਸ਼ ਪੂਰੇ USA ਦੇ ਵਿੱਚ ਇੰਟਰਨੈਸ਼ਨਲ ਪ੍ਰੋਗਰਾਮਸ ਦਾ ਟੌਪ ਦਾ ਪ੍ਰੋਵਾਈਡਰ ਹੈ, ਜਿਸ ਦੇ ਵਿੱਚ ਗੁਰਬਾਣੀ, ਤਾਜ਼ਾ ਤਰੀਨ ਖਬਰਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਆਪਣੇ ਮਨਪਸੰਦੀਦਾ ਕ੍ਰਿਕਟ ਦੇ ਮੈਚ ਅਤੇ ਕਬੱਡੀ ਵੀ। ਪੰਜਾਬ ਦੀ ਧਰਤੀ ਦੇ ਨਾਲ ਤੁਹਾਨੂੰ ਪੂਰੀ ਤਰ੍ਹਾਂ ਜੋੜ ਕੇ ਰੱਖਦਾ ਹੈ, ਜੋ ਕਿ ਤੁਹਾਨੂੰ ਉਪਲਬਧ ਕਰਵਾਉਂਦਾ ਹੈ ਜਸ ਪੰਜਾਬੀ, PTC ਤੇ ਵਿਲੋ ਕ੍ਰਿਕਟ। ਜੋ ਵੀ ਤੁਸੀਂ ਦੇਖਣਾ ਪਸੰਦ ਕਰਦੇ ਹੋ ਉਹੀ ਤੁਹਾਨੂੰ ਉਪਲਬਧ ਕਰਵਾਉਂਦਾ ਹੈ। ਪੰਜਾਬੀ ਪੈਕੇजेस ਚੋਂ ਪੰਜਾਬੀ ਮੈਗਾ ਪੈਕ ਤੇ ਸਪੈਸ਼ਲ ਆਫਰ। ਗੋ ਸੈਟੇਲਾਈਟ ਸਿਟੀ ਤੁਹਾਨੂੰ ਫ੍ਰੀ ਸਟੈਂਡਰਡ ਇੰਸਟਾਲੇਸ਼ਨ ਦੇ ਨਾਲ ਇੰਟਰਨੈਸ਼ਨਲ ਪੈਕੇਜ ਦੀ ਐਕਟੀਵੇਸ਼ਨ ਅਤੇ $100 ਦਾ ਗਿਫਟ ਕਾਰਡ ਵੀ ਦੇਣਗੇ। ਜਸ ਪੰਜਾਬੀ ਫॉर ਯੂ, PTC ਫॉर ਯੂ ਤੇ ਹੋਰ ਵੀ ਬਹੁਤ ਕੁਝ। ਇਸ ਦੇ ਬਾਰੇ ਹੋਰ ਜਾਣਕਾਰੀ ਲਈ ਕਾਲ ਗੋ ਸੈਟੇਲਾਈਟ ਸਿਟੀ 530 770 1192 530 770 1192 ਜਾਂ ਵਿਜ਼ਿਟ ਕਰੋ gosatcity.com। Restrictions apply. Call for details. ओहायो बेस्ड ट्रकिंग कंपनी ਨੂੰ ਇਸ ਮੌਕੇ ਟਰੱਕ ਡਰਾਈਵਰਸ ਦੀ ਜ਼ਰੂਰਤ ਹੈ। 52 ਸੈਂਟ ਪਰ ਮਾਈਲ ਦੇ ਨਾਲ ਬੋਨਸ ਮਿਲੇਗਾ। ਵੀਕਐਂਡ ਤੇ ਛੁੱਟੀ ਹੋਵੇਗੀ। ਇਹਨਾਂ ਦੇ ਡੈਡੀਕੇਟਿਡ ਡਰਾਈਵ ਐਂਡ ਲੋਡਸ ਹਨ ਓਹਾਇਓ ਤੋਂ ਟੈਕਸਸ ਤੇ ਓਹਾਇਓ ਤੋਂ ਕੈਂਸਸ। ਰਹਿਣ ਦੇ ਲਈ ਜਗ੍ਹਾ ਦਾ ਵੀ ਪ੍ਰਬੰਧ ਹੈ। ਹੋਰ ਕਿਸੇ ਵੀ ਤਰੀਕੇ ਦੀ ਜਾਣਕਾਰੀ ਲਈ ਕਾਲ ਦਵਿੰਦਰ ਸਿੰਘ 937 552 1290 937 552 1290। R&H ਟਰੱਕਿੰਗ ਐਂਡ GTB ਐਕਸਪ੍ਰੈਸ ਮਡੇਰੇ ਵਾਲੇ ਡਰਾਈਵਰਸ ਅਤੇ ਓਨਰ ਆਪਰੇਟਰਸ ਹਾਇਰ ਕਰ ਰਹੇ ਹਨ। ਇਹਨਾਂ ਦੇ ਹੁੱਕ ਐਂਡ ਡ੍ਰੌਪ ਦੇ ਪੱਕੇ ਲੋਡ ਕੈਲੀਫੋਰਨੀਆ ਤੋਂ ਫਲੋਰੀਡਾ, ਜਾਰਜੀਆ ਤੇ ਸਾਊਥ ਕੈਰੋਲੀਨਾ ਦੇ ਹਨ। ਸੋਲੋ ਡਰਾਈਵਰਸ ਨੂੰ 43 ਸੈਂਟ ਪਰ ਮਾਈਲ ਅਤੇ ਟੀਮ ਡਰਾਈਵਰਸ ਨੂੰ 55 ਸੈਂਟ ਪਰ ਮਾਈਲ ਮਿਲਣਗੇ। ਹੋਰ ਜਾਣਕਾਰੀ ਲਈ ਕਾਲ ਜੱਸੀ 559 514 5653 559 514 5653 ਜਾਂ DJ 559 514 2663 559 514 2663। You're listening to Punjabi Radio USA. KOBO Yuba City 1450 AM, KIID Sacramento 1470 AM, KWRU Fresno 1300 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਹਰਜੋਤ ਸਿੰਘ ਜੀ ਸਵਾਗਤ ਹੈ। ਜੀ ਆਇਆਂ ਨੂੰ ਜੀ ਇੱਕ ਵਾਰੀ ਫੇਰ। ਧੰਨਵਾਦ ਜੀ। ਇੱਕ ਵਾਰੀ ਫੇਰ ਜਿੰਨੇ ਵੀ ਸਰੋਤੇ ਜੁੜੇ ਹੋਏ ਆ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਤੇ ਹਰਜੋਤ ਸਿੰਘ ਜੀ ਆਪਾਂ ਅਗਲੀਆਂ ਜਿਹੜੀਆਂ ਖਬਰਾਂ ਉਸ ਦੇ ਉੱਤੇ ਨਜ਼ਰ ਬਣਾਉਂਦੇ ਹਾਂ। ਜੇ ਸਭ ਤੋਂ ਪਹਿਲਾਂ ਆਪਾਂ ਇੱਕ ਆਪਣੀ ਗੁਰੂ ਘਰਾਂ ਨਾਲ ਜੁੜੀ ਹੋਈ ਇੱਕ ਲੋਕਲ ਖਬਰ ਉਹ ਆਪਾਂ ਸ਼ੇਅਰ ਕਰੀਏ। ਸਟਾਕਟਨ ਗੁਰਦੁਆਰਾ ਸਾਹਿਬ ਵਿਖੇ ਜਿਹੜੀ ਉੱਥੇ ਕਮੇਟੀ ਆ ਉਹ ਬਣ ਚੁੱਕੀ ਆ ਤੇ ਸਾਰਿਆਂ ਦੀ ਸਰਬਸੰਮਤੀ ਦੇ ਨਾਲ ਜਿਹੜੀ ਕਮੇਟੀ ਜਿਹੜੀ ਉਹ ਬਣ ਗਈ ਆ। 21 ਜਾਣਿਆਂ ਦੀ ਕਮੇਟੀ ਬਣਾਈ ਗਈ ਆ। 50 ਜਾਣਿਆਂ ਨੇ ਕਹਿੰਦੇ ਕਮੇਟੀ ਦੇ ਲਈ ਜਿਹੜੀਆਂ ਅਰਜ਼ੀਆਂ ਪਾਈਆਂ ਸੀਗੀਆਂ, ਜਿਨ੍ਹਾਂ 'ਚੋਂ ਬਾਅਦ ਦੇ ਵਿੱਚ 20 ਜਾਣਿਆਂ ਨੇ ਵਾਪਸ ਲੈ ਲਈਆਂ ਤੇ 30 ਦੇ ਵਿੱਚੋਂ ਉਹਨਾਂ ਨੇ ਜਿਹੜੇ 21 ਜਾਣੇ ਆ ਸਾਰਿਆਂ ਨੇ ਸਰਬਸੰਮਤੀ ਦੇ ਨਾਲ ਜਿਹੜੇ ਆ ਸੇਵਾਦਾਰ ਨਿਯੁਕਤ ਕਰ ਲਏ ਨੇ। ਸੋ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਆ। ਚੰਗੀ ਗੱਲ ਆ ਜੇ ਅਜਿਹੀਆਂ ਜਿਹੜੀਆਂ ਖਬਰਾਂ ਸਾਰੇ ਗੁਰੂ ਘਰਾਂ ਦੇ ਵਿੱਚੋਂ ਗੁਰਦੁਆਰਾ ਸਾਹਿਬਾਂ ਦੇ ਵਿੱਚੋਂ ਆਉਣ ਜਿੱਥੇ ਸਾਰੇ ਜਿਹੜੇ ਲੋਕ ਆ ਆਪਸ ਦੇ ਵਿੱਚ ਮਿਲ ਜੁਲ ਕੇ ਰਹਿਣ, ਕਿਉਂਕਿ ਆਪਾਂ ਦੇਖ ਰਹੇ ਹਾਂ ਆਲਰੇਡੀ ਵੀ ਕਿਸ ਤਰੀਕੇ ਦੇ ਨਾਲ ਆਪਾਂ ਨੂੰ ਕਿਸ ਤਰੀਕੇ ਨਾਲ ਵੰਡਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਆ ਉਹ ਕਰ ਰਹੇ ਆ ਵੀ ਆਪਸ ਦੇ ਵਿੱਚ ਇਹਨਾਂ ਨੂੰ ਲੜਾਈ ਰੱਖੋ। ਇਸ ਤਰ੍ਹਾਂ ਦਾ ਮਜ਼ਾਕ ਦਾ ਪਾਤਰ ਬਣਾਉਂਦੇ ਆ ਤੇ ਕਈ ਤਾਂ ਪ੍ਰਚਾਰਕ ਵੀ ਇਦਾਂ ਦਾ ਮਜ਼ਾਕ ਕਰਦੇ ਆ ਵੀ ਦੇਖੋ ਜੀ ਇੱਕ ਕਮੇਟੀ ਤਾਂ ਬਣਾ ਨਹੀਂ ਸਕਦੇ, ਇਹਨਾਂ ਨੇ ਆਪਣਾ ਮੁਲਕ ਕੀ ਬਣਾਉਣਾ ਜਾਂ ਹੋਰ ਕੀ ਕਰਨਾ। ਰਾਈਟ। ਸੋ ਸਭ ਤੋਂ ਪਹਿਲਾਂ ਸੈਨੋਜ਼ੇ ਤੇ ਗੁਰੂ ਘਰ ਤੋਂ ਸ਼ੁਰੂ ਹੋਇਆ, ਉਹ ਵੀ ਵਧੀਆ ਗੱਲ ਆ ਵੀ ਰਲ ਮਿਲ ਕੇ ਕਮੇਟੀ ਬਣੀ ਉੱਥੇ ਜਿੱਦਾਂ ਵੀ ਹੋਈ ਆ, ਕੋਈ ਇਲੈਕਸ਼ਨ ਨਹੀਂ ਹੋਈ। ਸਟਾਕਟਨ ਹੋਇਆ ਤੇ ਹੁਣ ਫਰੀਮੌਂਟ ਗੁਰੂ ਘਰ ਦੇ ਵੀ ਅਸਾਰ ਇਦਾਂ ਦੇ ਲੱਗਦੇ ਹੈਗੇ ਆ। ਚੰਗੀ ਗੱਲ, ਬਹੁਤ ਵਧੀਆ ਗੱਲ ਹੈਗੀ ਆ। ਸਾਰੇ ਪਾਸੇ ਜੇ ਇਦਾਂ ਹੋਵੇ ਸਾਰੇ
ਜਾਣੇ ਮਿਲ ਜੁਲ ਕੇ ਰਹਿਣ, ਭਰਾ ਭੈਣ ਭਰਾ ਬਣ ਕੇ ਸਾਰੇ ਜਾਣੇ ਮਿਲ ਜੁਲ ਕੇ ਉੱਥੇ ਜਾਣ, ਸੇਵਾ ਕਰਨ। ਸੋ ਸਾਰਿਆਂ ਨੂੰ ਮੌਕਾ ਜਿਹੜਾ ਮਿਲਦਾ ਰਹੇ। ਕਿਤੇ ਨਾ ਕਿਤੇ ਹਉਮੈ ਈਗੋ ਜਿਹੜੀ ਇਸ ਦੇ ਵਿੱਚ ਜਿਹੜੀ ਉਹ ਛੱਡਣੀ ਪੈਂਦੀ ਆ। ਤੇ ਇਦਾਂ ਦੀਆਂ ਖਬਰਾਂ ਇਹੀ ਜਿਹੜੀਆਂ ਦਰਸਾਉਂਦੀਆਂ ਨੇ ਵੀ ਸਿੱਖ ਕੌਮ, ਸਿੱਖ ਪੰਥ ਜਿਹੜਾ ਇੱਕ ਮੁੱਠ ਹੋਇਆ। ਬਹੁਤ ਕੁਛ ਹੈਗਾ ਸਿੱਖ ਕੌਮ ਦੇ ਲਈ ਇੱਥੇ ਜਿਹੜਾ ਸੇਵਾ ਕਰਨ ਦੇ। ਜ਼ਰੂਰੀ ਨਹੀਂ, ਕਈ ਵਾਰੀ ਕੀ ਹੁੰਦਾ ਬੰਦਾ ਕਹਿੰਦਾ ਵੀ ਮੈਂ ਖਰੇ ਕਮੇਟੀ 'ਚ ਆ ਕੇ ਕਰ ਸਕਦਾ, ਕਮੇਟੀ ਤੋਂ ਬਾਹਰ ਰਹਿ ਕੇ ਤੁਸੀਂ ਬਹੁਤ ਕੁਛ ਕਰ ਸਕਦੇ ਹੈਗੇ ਆ। ਸੋ ਆਪਾਂ ਨੂੰ ਇਹੀ ਟਰਾਈ ਕਰਨੀ ਚਾਹੀਦੀ ਹੈ, ਜਿੰਨੇ ਵੀ ਸਿੱਖ ਜਿਹੜੇ ਬਾਹਰਲੇ ਮੁਲਕਾਂ 'ਚ ਵੱਸਦੇ ਹੈਗੇ ਉਹਨਾਂ ਨੂੰ ਇਕੱਠੇ ਰਹਿਣਾ ਚਾਹੀਦਾ, ਚਾਹੇ ਤੁਹਾਡੀ ਜਿਹੜੀ ਵਿਚਾਰਧਾਰਾ ਆ ਉਹ ਜਿੱਦਾਂ ਦੀ ਮਰਜ਼ੀ ਵੀ ਹੋਵੇ। ਬਿਲਕੁਲ, ਜਿੱਥੇ ਵੀ ਰਹਿੰਦੇ ਆ, ਚਾਹੇ ਬਾਹਰ ਰਹਿੰਦੇ, ਚਾਹੇ ਉੱਥੇ ਰਹਿੰਦੇ ਆ, ਪੰਜਾਬ 'ਚ ਰਹਿੰਦੇ, ਜਿੱਥੇ ਵੀ ਰਹਿੰਦੇ, ਜਿੰਨੇ ਮਿਲ ਜੁਲ ਕੇ ਰਵਾਂਗੇ ਉਹਨੇ ਜਿਹੜੇ ਆ ਉਹ ਤਾਕਤਵਰ ਜਿਹੜੇ ਉਹ ਆਪਾਂ ਹੁੰਦੇ ਆ। ਤੇ ਹਰਜੋਤ ਸਿੰਘ ਜੀ ਉਸੇ ਦਾ ਹੀ ਜਿਹੜੀ ਤਾਕਤ ਦਾ ਹੀ ਜਿਹੜਾ ਕਿਤੇ ਨਾ ਕਿਤੇ ਕਹਿ ਲਓ ਵੀ ਠੰਡਾ ਮੋਢਾ ਇਸ ਟਾਈਮ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ, ਕਿਉਂਕਿ ਉਹ ਸਿੱਖਾਂ ਦੇ ਬਹੁਤ ਕਰੀਬ ਆ। ਕਿਤੇ ਨਾ ਕਿਤੇ ਜਿਹੜੇ ਸਿੱਖ ਕੌਮ ਆਪਣੀ ਉੱਥੇ ਗੱਲ ਕਰਦੀ ਆ ਉਸ ਤੋਂ ਕਾਫੀ ਖਫਾ ਆ ਜਿਹੜੀ ਭਾਰਤੀ ਸਟੇਟ, ਭਾਰਤੀ ਮੀਡੀਆ। ਤੇ ਆਪਾਂ ਦੇਖ ਰਹੇ ਹਾਂ ਵੀ ਕਿਸ ਤਰੀਕੇ ਦੇ ਨਾਲ ਕੈਨੇਡਾ ਵਰਗੇ ਇੱਕ ਵਿਕਸਿਤ ਮੁਲਕ ਦਾ ਜਦੋਂ ਹੁਣ ਪ੍ਰਧਾਨ ਮੰਤਰੀ ਉੱਥੇ ਗਿਆ ਆ, ਕਿਸ ਤਰੀਕੇ ਦੇ ਨਾਲ ਉਸ ਦਾ ਜਿਹੜਾ ਬੜਾ ਠੰਡਾ ਜਿਹਾ ਸਵਾਗਤ ਆ, ਉਸ ਤਰੀਕੇ ਦੀਆਂ ਜਿਹੜੀਆਂ ਚੀਜ਼ਾਂ ਆ ਉਹ ਦੇਖਣ ਨੂੰ ਮਿਲ ਰਹੀਆਂ। ਜਦੋਂ ਰਿਸੀਵ ਕਰਨਾ ਸੀ ਉਦੋਂ ਖੁਦ ਉੱਥੇ ਤਾਂ ਪ੍ਰਧਾਨ ਮੰਤਰੀ ਮੋਦੀ ਜਿਹੜਾ ਉਹ ਉਹਨਾਂ ਨੂੰ ਰਿਸੀਵ ਕਰਨ ਦੇ ਲਈ ਨਹੀਂ ਗਿਆ, ਉਹਨਾਂ ਨੇ ਕਿਸੇ ਹੋਰ ਜਾਣੇ ਨੂੰ ਜਿਹੜਾ ਉੱਥੇ ਘੱਲ ਦਿੱਤਾ ਸੀਗਾ। ਪਰ ਫਿਰ ਵੀ ਦੇਖੋ ਉਹਨਾਂ ਨੇ ਤਾਂ ਜਾਣਾ ਹੀ ਸੀਗਾ, ਉਹ ਹੁਣ ਗਏ ਆ ਇੱਕ ਸਰਕਾਰ ਵੱਲੋਂ ਆਪਣੇ ਨੁਮਾਇੰਦਿਆਂ ਦੇ ਨਾਲ ਗੱਲਾਂ ਬਾਤਾਂ ਵੀ ਕਰਨਗੇ, ਸਾਰਾ ਕੁਝ ਤਾਂ ਉਹ ਹੋਊਗਾ ਹੀ ਹੋਊਗਾ ਸਟੇਟ ਲੈਵਲ ਤੇ। ਪਰ ਕਈ ਜਿਹੜੀਆਂ ਅਜਿਹੀਆਂ ਗੱਲਾਂ ਆ ਉਹ ਇਸ਼ਾਰੇ ਜਿਹੜੀਆਂ ਉਹ ਸਮਝਾ ਦਿੰਦੀਆਂ ਆ। ਜਦੋਂ ਵੈਸੇ ਇੱਕ ਚੀਜ਼ ਹੋਰ ਦੇਖੀ ਗਈ ਹੈ, ਜਦੋਂ ਕੋਈ ਹੋਰ ਮੁਲਕ ਦਾ ਕੋਈ ਪ੍ਰਧਾਨ ਮੰਤਰੀ ਜਾਂ ਲੀਡਰ ਕਿਤੇ ਵੀ ਇੰਡੀਆ ਦੇ ਵਿੱਚ ਆਉਂਦਾ ਆ ਤੇ ਜਿਹੜੇ ਮੋਦੀ ਹੁਣੀ ਆ ਉਹ ਹਮੇਸ਼ਾ ਟਵੀਟ ਕਰਦੇ ਆ। ਇਸ ਵਾਰੀ ਉਹਨਾਂ ਦੇ ਸਵਾਗਤ ਵਾਲਾ ਵੀ ਕੋਈ ਕਿਸੇ ਤਰੀਕੇ ਦਾ ਟਵੀਟ ਜਿਹੜਾ ਆ ਉਹ ਨਹੀਂ ਜਿਹੜਾ ਉਹ ਦੇਖਿਆ ਗਿਆ ਬਹੁਤਾ। ਇਸ ਕਰਕੇ ਜਿਹੜਾ ਮੀਡੀਆ ਵੱਲੋਂ ਪ੍ਰਚਾਰਿਆ ਗਿਆ ਵੀ ਦੇਖੋ ਜੀ ਜਿਹੜਾ ਟਰੂਡੋ ਆ ਇਹ ਖਾਲਿਸਤਾਨੀਆਂ ਦੀ ਸਪੋਰਟ ਕਰਦਾ ਆ, ਜੇ ਆ ਬੂਆ, ਹਾਲਾਂਕਿ ਕੋਈ ਇਦਾਂ ਦਾ ਇਸ਼ੂ ਹੈ ਨਹੀਂ ਹੈ ਪਈ ਜੀ ਉਹ ਕੋਈ ਸਪੋਰਟ ਕਰਦੇ, ਨਾ ਹੀ ਉਹਨਾਂ ਦੇ ਕੋਈ ਮਿਨਿਸਟਰ ਜਿਹੜੇ ਆ ਕੋਈ ਇਦਾਂ ਦੀ ਸਪੋਰਟ ਕਰਦੇ ਆ, ਤੇ ਨਾ ਹੀ ਉਹਨਾਂ ਦੇ ਮਿਨਿਸਟਰਾਂ ਨੇ ਕਦੇ ਇਦਾਂ ਦੀ ਜਿਹੜੀ ਸਟੇਟਮੈਂਟ ਦਿੱਤੀ ਹੈਗੀ ਆ। ਪਰ ਬੜੀ ਮਾੜੀ ਗੱਲ ਹੈਗੀ ਆ ਜਦੋਂ ਕੈਨੇਡਾ ਵਾਲੇ ਵਰਗੇ ਮੁਲਕ ਦਾ ਜਿਹੜਾ ਪ੍ਰਾਈਮ ਮਿਨਿਸਟਰ ਆ ਉੱਥੇ ਜਾਂਦਾ ਤੇ ਉੱਥੇ ਉਹਨਾਂ ਨੂੰ ਜਿਹੜਾ ਧੰਨਵਾਦ ਕਰਨਾ ਚਾਹੀਦਾ ਹੈਗਾ। ਤੇ ਇੱਕ ਜਿਹੜੀ ਗੱਲ ਹੋਰ ਆ ਨਾ ਰਾਜਕਨਵੀਰ ਸਿੰਘ ਜੀ, ਮੈਂ ਦੇਖ ਰਿਹਾ ਵੀ ਆਪਾਂ ਬਹੁਤ ਸਾਰੇ ਕਈ ਜਿਹੜਾ ਸੋਸ਼ਲ ਮੀਡੀਆ ਉਹਦੇ ਤੇ ਰੌਲਾ ਪਾਉਂਦੇ, ਦੇਖੋ ਜੀ ਉਹਨਾਂ ਨੇ ਉਹਦਾ ਸਵਾਗਤ ਨਹੀਂ ਕੀਤਾ, ਪੰਜਾਬ ਵਾਲੇ ਨਹੀਂ ਕਰ ਰਹੇ, ਜੇ ਨਹੀਂ। ਪਰ ਆਪਾਂ ਕੀ ਕਰ ਰਹੇ ਆ? ਅਸੀਂ ਦੇਖਦੇ ਆ ਵੀ ਜਦੋਂ ਇੱਥੇ 15 ਅਗਸਤ ਹੁੰਦੀ ਆ ਅਮਰੀਕਾ ਕੈਨੇਡਾ 'ਚ ਕਿੱਦਾਂ ਪਰੇਡਾਂ ਹੁੰਦੀਆਂ, ਹਜ਼ਾਰਾਂ ਦੀ ਗਿਣਤੀ 'ਚ ਲੋਕ ਹੁੰਦੇ ਹੈਗੇ ਆ। ਸੋ ਇੰਨੀ ਲੱਖਾਂ ਦੇ ਹਿਸਾਬ ਨਾਲ ਜਿਹੜੀ ਪੋਪੂਲੇਸ਼ਨ ਆ ਕੈਨੇਡਾ ਦੇ ਵਿੱਚ, ਵੀ ਆਪਾਂ ਕਿੰਨਾ ਕੁ ਜਿਹੜਾ ਪ੍ਰਾਈਮ ਮਿਨਿਸਟਰ ਦੇ ਸਵਾਗਤ ਕਰਨ ਲਈ ਜਿਹੜੇ ਸਾਡੇ ਰਿਸ਼ਤੇਦਾਰ, ਭੈਣ ਭਰਾ, ਦੋਸਤ ਮਿੱਤਰ ਪੰਜਾਬ 'ਚ ਰਹਿੰਦੇ ਉਹਨਾਂ ਨੂੰ ਕਿਹਾ ਵੀ ਤੁਸੀਂ ਉੱਥੇ ਪਹੁੰਚੋ। ਜੇ ਇੱਕ ਬੰਦਾ ਵੀ ਜਿੰਨਾ ਕੈਨੇਡਾ 'ਚ ਰਹਿੰਦਾ ਜਾਂ ਅਮਰੀਕਾ 'ਚ ਰਹਿੰਦਾ ਆਪਣੇ ਪਿੰਡ ਕਾਲਾਂ ਕਰੇ ਵੀ ਹਾਂ ਜਦੋਂ ਪ੍ਰਾਈਮ ਮਿਨਿਸਟਰ ਨੇ ਜਿਹੜਾ ਉੱਥੋਂ ਏਅਰਪੋਰਟ ਤੋਂ ਗੁਰੂ ਰਾਮਦਾਸ ਏਅਰਪੋਰਟ ਤੋਂ ਦਰਬਾਰ ਸਾਹਿਬ ਨੂੰ ਜਾਣਾ ਆ ਤੇ ਰਸਤੇ ਦੇ ਵਿੱਚ ਸਾਰੇ ਕੈਨੇਡਾ ਦੀਆਂ ਝੰਡੀਆਂ ਲੈ ਕੇ ਖੜਨ, ਕਿੰਨਿਆਂ ਕਨੇ ਇਹ ਗੱਲ ਕੀਤੀ ਹੈਗੀ ਆ। ਕਿੰਨੇ ਕੁ ਜਿਹੜੇ ਲੋਕ ਹੈਗੇ ਇੱਥੇ ਆਮ ਆਦਮੀ ਪਾਰਟੀ ਦੀ ਇੰਨੀ ਵੱਡੀ ਸਪੋਰਟ ਸੀਗੀ, ਜਿਹੜੇ ਇੱਥੋਂ ਬੱਸਾਂ ਦੀਆਂ ਬੱਸਾਂ ਕਿਰਾਏ ਤੇ ਲੈ ਕੇ ਭੇਜਦੇ ਸੀ, ਪਲੇਨਾਂ ਦੇ ਪਲੇਨ ਭਰ ਕੇ ਗਏ ਆ, ਉਹਨਾਂ ਨੇ ਕਿੰਨੀ ਕੁ ਕੋਸ਼ਿਸ਼ ਕੀਤੀ ਆ ਵੀ ਤੁਹਾਡੇ ਮੁਲਕ ਦਾ ਪ੍ਰਾਈਮ ਮਿਨਿਸਟਰ ਜਾ ਰਿਹਾ, ਤੁਸੀਂ ਉਹਦੇ ਲਈ ਕੀ ਕਰ ਰਹੇ ਹੈਗੇ ਆ ਉੱਥੇ, ਤੁਸੀਂ ਕਿੰਨੀ ਕੁ ਸਪੋਰਟ ਕਰ ਰਹੇ ਆ ਵੀ ਹਾਂ ਵੀ ਜੀ ਅਸੀਂ ਆਪਣੇ ਰਿਸ਼ਤੇਦਾਰਾਂ ਨੂੰ ਕਹੀਏ ਵੀ ਭਾਈ ਤੁਸੀਂ ਜਾਓ। ਜੇ ਚਲੋ ਜੇ ਸਰਕਾਰਾਂ ਨਹੀਂ ਕਰਦੀਆਂ ਸਨਮਾਨ ਉਹਦਾ ਕੋਈ ਨਹੀਂ, ਪਰ ਜੇ ਉੱਥੇ 10-20 ਹਜ਼ਾਰ ਸਿੱਖ ਪੱਗਾਂ ਵਾਲਾ ਹੱਥਾਂ 'ਚ ਕੈਨੇਡਾ ਦੇ ਝੰਡੇ ਫੜੇ ਖੜਾ ਹੋਊਗਾ ਤਾਂ ਅਗਲੇ ਨੂੰ ਪਤਾ ਲੱਗੂਗਾ ਵੀ ਦੇਖੋ ਵੀ ਮੇਰੀ ਸਪੋਰਟ ਜਿਹੜੇ ਆ ਪੰਜਾਬੀ ਕਿੰਨੀ ਕਰ ਰਹੇ ਆ। ਬਿਲਕੁਲ, ਬਹੁਤ ਸਾਰੇ ਲੋਕ ਜਿਹੜੇ ਆ ਇਹ ਵਿਚਾਰ ਰੱਖ ਰਹੇ ਆ ਵੀ ਚਲੋ ਟਰੂਡੋ ਨੂੰ ਜਿਹੜੀ ਚੀਜ਼ ਆਪਾਂ ਸਮਝਾਉਣ ਦੀ ਬੜੇ ਚਿਰ ਤੋਂ ਕੋਸ਼ਿਸ਼ ਕਰਦੇ ਆ, ਉਹ ਉਸ ਨੂੰ ਸ਼ਾਇਦ ਇਸ ਕਹਿ ਲਓ ਵੀ ਦੌਰੇ ਦੇ ਵਿੱਚ ਜਿਹੜੀ ਸਮਝ ਆ ਜਾਊਗੀ ਵੀ ਜਦੋਂ ਬਾਕੀ ਭਾਰਤ ਦਾ ਉਹ ਕਹਿ ਲਓ ਵੀ ਭ੍ਰਮਣ ਕਰਨ ਦਿਆ ਆ ਤੇ ਉੱਥੇ ਤੇ ਜਦੋਂ ਜੇ ਪੰਜਾਬ ਦੇ ਵਿੱਚ ਉਸ ਦਾ ਭਰਵਾਂ ਸਵਾਗਤ ਜਿਹੜਾ ਬਗੈਰ ਕਿਸੇ ਲੀਡਰ ਤੋਂ ਆਮ ਲੋਕਾਂ ਨੇ ਜਦੋਂ ਕੀਤਾ ਤਾਂ ਉਸ ਦੇ ਬਾਰੇ ਜਿਹੜਾ ਉਹਨੂੰ ਪਤਾ ਲੱਗ ਜਾਊਗਾ ਤੇ ਇਹ ਵੀ ਉਹ ਸਮਝ ਜਾਣਗੇ ਵੀ ਕਿਉਂ ਪੰਜਾਬ ਦੇ ਲੋਕ ਕੈਨੇਡਾ ਵੱਲ ਨੂੰ ਜਿਹੜਾ ਮੂੰਹ ਕਰੀ ਬੈਠੇ ਆ, ਵੀ ਕਿਉਂ ਅਸੀਂ ਕਹਿੰਦੇ ਆ ਵੀ ਉਧਰਲੇ ਪਾਸੇ ਨੂੰ ਜਿਹੜਾ ਉਹਨਾਂ ਨੇ ਜਿਹੜਾ ਉਹ ਜਾਣਾ ਹੈਗਾ ਆ। ਸੋ ਇਹ ਕਾਫੀ ਜਿਹੜੀਆਂ ਗੱਲਾਂ ਇਸ ਦੇ ਵਿੱਚੋਂ ਜਿਹੜੀਆਂ ਸਪਸ਼ਟ ਹੋ ਕੇ ਜਿਹੜੀਆਂ ਬਹੁਤ ਸਾਰੇ ਜਿੱਦਾਂ ਆਪਣੇ ਲੋਕਾਂ ਦਾ ਵੀ ਕਸੂਰ ਹੈਗਾ ਇੱਥੋਂ। ਤੁਸੀਂ ਦੇਖੋ ਵੀ ਜਿੱਦਾਂ ਆਪਾਂ ਕਹਿੰਦੇ ਹੀ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਆ, ਰਾਈਟ, ਆਮ ਆਦਮੀ ਪਾਰਟੀ ਨੇ ਕਿੰਨੀ ਕੁ ਉਹਨਾਂ ਦੀ ਜਾ ਕੇ ਆਓ ਭਗਤ ਕੀਤੀ ਆ। ਦਿੱਲੀ 'ਚ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਆ ਨਾ, ਬਿਲਕੁਲ, ਤੇ ਪ੍ਰਾਈਮ ਮਿਨਿਸਟਰ ਤਾਂ ਦਿੱਲੀ ਉਤਰੇ ਆ ਨਾ,
ਠੀਕ ਹੈ ਕਿ ਨਹੀਂ। ਉਹ ਸੋ ਦਿੱਲੀ ਵਾਲੇ ਵੀ ਉਹਨਾਂ ਨਾਲ ਮੀਟਿੰਗ ਕਰ ਸਕਦੇ ਸੀ ਵੀ ਭਾਈ ਅਸੀਂ ਵੀ ਤੁਹਾਡੇ ਨਾਲ ਮੀਟਿੰਗ ਕਰਨੀ ਆ। ਗੱਲ ਕੋਈ ਨਹੀਂ, ਗੁੱਸਾ ਇਸ ਗੱਲ ਦਾ ਆ ਭਈ ਜਿਹੜਾ ਇੰਡੀਆ ਦੇ ਵਿੱਚ ਜਿਹੜਾ ਸਿੱਖਾਂ ਦੇ ਕਿਰਦਾਰ ਨੂੰ ਪੇਸ਼ ਕੀਤਾ ਜਾਂਦਾ, ਖਾਸ ਕਰਕੇ ਭਈ ਜੀ ਇਹ ਤਾਂ ਹੋਟਲਾਂ ਦੇ ਬਾਹਰ ਇੱਕ ਡੰਡਾ ਫੜ ਕੇ ਜਿਹੜਾ ਸਰਦਾਰ ਖੜਾ ਹੁੰਦਾ ਆ, ਜਾਂ ਜਿਹੜਾ ਹਾਲੀਵੁੱਡ 'ਚ ਜਿਹੜਾ ਬਾਲੀਵੁੱਡ ਦੇ ਵਿੱਚ ਉੱਦਾਂ ਦਾ ਉਹਨੂੰ ਕਿਰਦਾਰ ਸ਼ੋਅ ਕੀਤਾ ਜਾਂਦਾ ਸਿੱਖਾਂ ਦਾ ਵੀ ਇਹ ਤਾਂ ਇਦਾਂ ਦੀ ਹੈਗੇ ਨੱਚਣ ਟੱਪਣ ਵਾਲੇ ਜਾਂ ਇਦਾਂ ਦੀਆਂ ਗੱਲਾਂ ਕਰਨ ਵਾਲੇ। ਹੁਣ ਉਹ ਉੱਥੇ ਜਦੋਂ ਤਾਜ ਮਹਿਲ ਦੇ ਸਾਹਮਣੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਦੀ ਜਿਹੜੀ ਪਿਕਚਰ ਜਿਹੜੇ ਕੈਨੇਡਾ ਦੇ ਡਿਫੈਂਸ ਮਿਨਿਸਟਰ ਹਰਜੀਤ ਸਿੰਘ ਸੱਜਣ ਨਾਲ ਆਉਂਦੀ ਆ ਤੇ ਉਹ ਸਾਰਾ ਕੁਛ ਨੂੰ ਉਲਟਾ ਕਰਦੀ ਹੈਗੀ ਆ। ਸੋ ਇਸ ਗੱਲ ਦਾ ਦੁੱਖ ਉੱਥੇ ਹੈਗਾ ਆ, ਪਰ ਆਪਾਂ ਨੂੰ ਜ਼ਰੂਰ ਕੁਛ ਨਾ ਕੁਛ ਕਰਨਾ ਚਾਹੀਦਾ ਹੈਗਾ। ਜਿਹੜੇ ਆਪਾਂ ਬਾਹਰ ਵੱਸਦੇ ਹੈਗੇ ਆ, ਜੇ ਸੱਚਮੁੱਚ ਹੀ ਖਾਸ ਕਰਕੇ ਸਾਡੇ ਗੁਆਂਢੀ ਮੁਲਕ ਵਾਲੇ ਜਿਹੜੇ ਕੈਨੇਡੀਅਨ ਹੈਗੇ ਆ, ਜ਼ਰੂਰ ਤੁਸੀਂ ਆਪਣੇ ਜਿੱਦਾਂ ਤੁਸੀਂ ਜ਼ੋਰ ਆਮ ਆਦਮੀ ਪਾਰਟੀ ਨੂੰ ਲਾਇਆ ਸੀ ਸਪੋਰਟ ਕਰਨ ਦੇ ਲਈ, ਤੇ ਤੁਸੀਂ ਆਪਣੇ ਹੁਣ ਲਾਓ ਜ਼ੋਰ ਕਰੋ ਹਨਾ, ਆਪਣੇ ਪਿੰਡਾਂ ਨੂੰ ਕਾਲਾਂ ਵੀ ਭਾਈ ਬੱਸ ਲੈ ਕੇ ਜਾਓ ਉੱਥੇ ਉਹਦਾ ਸਨਮਾਨ ਕਰੋ। ਠੀਕ ਹੈ ਕਿ ਨਹੀਂ? ਜੀ 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 ਬਿਲਕੁਲ। ਸਾਰਿਆਂ ਨੂੰ ਇਸ ਚੀਜ਼ ਦੇ ਪ੍ਰਤੀ ਸਾਰਿਆਂ ਨੂੰ ਸੋਚਣ ਦੀ ਜਿਹੜੀ ਜ਼ਰੂਰਤ ਹੈਗੀ ਆ, ਤੇ ਚੰਗੀ ਗੱਲ ਆ ਵੀ ਇੱਦਾਂ ਜੇ ਉਹਨਾਂ ਦਾ ਸਵਾਗਤ ਹੋਵੇ। ਉੱਦਾਂ ਉਹਨਾਂ ਨੇ ਇਹ ਨਹੀਂ ਆ ਵੀ ਇਕੱਲਾ ਲੋਕਾਂ ਨੂੰ ਇਹ ਹੋਵੇ ਵੀ ਨਹੀਂ ਜੀ ਇਕੱਲੇ ਉਹਨਾਂ ਨੇ ਸਿਰਫ ਦਰਬਾਰ ਸਾਹਿਬ ਨੂੰ ਹੀ ਜਿਹੜਾ ਮੱਥਾ ਟੇਕਣ ਜਾਣਾ ਆ। ਉਹ ਉੱਥੋਂ ਦੇ ਕਾਫੀ ਮਸ਼ਹੂਰ ਜਿਹੜਾ ਇੱਕ ਮੰਦਿਰ ਅਕਸ਼ਰਧਾਮ ਆਈ ਥਿੰਕ ਮੰਦਿਰ ਜਿਹੜਾ ਉੱਥੇ ਵੀ ਜਿੱਥੇ ਗਾਂਧੀ ਦਾ ਵੀ ਹੈਗਾ ਆ ਜਨਮ ਸਥਾਨ, ਮੇਰੇ ਖਿਆਲ ਨਾਲ ਉੱਥੇ ਵੀ ਗਏ ਹੈਗੇ ਆ। ਤਾਜ ਮਹਿਲ ਵੀ ਗਏ ਹੈਗੇ ਆ। ਸੋ ਉਹ ਵੀ ਆ। ਨਾਲ ਦੇ ਨਾਲ ਜਿਹੜਾ ਦਿੱਲੀ ਦੇ ਵਿੱਚ ਜਿਹੜਾ ਨਵੰਬਰ 84 ਦੇ ਵਿੱਚ ਕਤਲੇਆਮ ਦੇ ਜਿਹੜੇ ਪੀੜਤ ਆ ਉਹਨਾਂ ਦੇ ਲਈ ਉਸਾਰੀ ਗਈ ਕੰਧ ਆ, ਉੱਥੇ ਵੀ ਜਿਹੜੇ ਆ ਉਹ ਦਿੱਲੀ ਦੇ ਵਿੱਚ ਜਿਹੜੇ ਉੱਥੇ ਵੀ ਜਾ ਕੇ ਆਏ ਆ। ਉੱਥੇ ਪ੍ਰਾਈਮ ਮਿਨਿਸਟਰ ਨਹੀਂ ਗਏ, ਉੱਥੇ ਉਹਨਾਂ ਦਾ ਜਿਹੜਾ ਸਟਾਫ ਜਿਹੜੇ ਬਾਕੀ ਦੇ ਜਿਹੜੇ ਮਿਨਿਸਟਰ ਵੀ ਸੀ ਕਈ ਉਹ ਉੱਥੇ ਗਏ ਹੈਗੇ। ਬਲਕਿ ਤਿਲਕ ਨਗਰ ਜਿਹੜਾ ਇੱਕ ਵਿਡੋ ਕਲੋਨੀ ਹੈਗੀ ਆ ਉੱਥੇ ਵੀ ਉਹਨਾਂ ਨੇ ਵਿਜ਼ਿਟ ਕਰਕੇ ਦੇਖਿਆ, ਤੇ ਬੜਾ ਕਹਿੰਦੇ ਵੀ ਉਹਨਾਂ ਦਾ ਮਾਹੌਲ ਜਿਹੜਾ ਬੜਾ ਦਰਦ ਭਰਿਆ ਸੀ ਵੀ ਦੇਖੋ ਏਦਾਂ ਦਾ ਇੱਕ ਡੈਮੋਕ੍ਰੈਟਿਕ ਕੰਟਰੀ ਦੇ ਵਿੱਚ ਆਹ ਚੀਜ਼ ਵੀ ਜਿਹੜੀ ਹੋ ਸਕਦੀ ਹੈ। ਜੀ ਜੀ ਜੀ। ਤੇ ਆਓ ਜਿਹੜੇ ਆਪਾਂ ਹੁਣ ਅਗਲੀ ਜਿਹੜੀ ਖਬਰ ਆ ਉਸ ਦੇ ਵੱਲ ਵਧਦੇ ਆ। ਇੱਕ ਜਿਹੜੀ ਖਬਰ ਆ ਰਹੀ ਆ ਰਾਸ਼ਟਰਪਤੀ ਟਰੰਪ ਤੇ ਉਹਨਾਂ ਦੇ ਪਰਿਵਾਰ ਦੇ ਨਾਲ ਜੁੜੀ ਹੋਈ। ਕਹਿੰਦੇ ਜਿਹੜੇ ਟਰੰਪ ਜੂਨੀਅਰ ਆ ਉਹ ਹੁਣ ਇੰਡੀਆ ਨੂੰ ਕਹਿੰਦੇ ਉੱਥੇ ਜਾ ਰਹੇ ਇੱਕ ਬਿਜ਼ਨਸ ਟ੍ਰਿਪ ਦੇ ਉੱਤੇ ਜਿਹੜਾ ਜਾਣਾ ਆ, ਤੇ ਉਹ ਕਹਿੰਦੇ ਵੀ ਉੱਥੇ ਜਾ ਕੇ ਫੋਰਨ ਪਾਲਿਸੀ ਦੇ ਉੱਤੇ ਜਾ ਕੇ ਸਪੀਚ ਦੇਣਗੇ ਅਨਅਫੀਸ਼ੀਅਲ ਤਰੀਕੇ ਦੇ ਨਾਲ। ਇਹ ਸਰਕਾਰ ਦੇ ਨੁਮਾਇੰਦੇ ਨਹੀਂ, ਇਹ ਜਿਹੜੀ ਗੱਲ ਆਪਣੇ ਜਿਹੜੇ ਅਮਰੀਕਾ ਦੇ ਲੋਕ ਆ ਉਹਨਾਂ ਨੂੰ ਸਮਝਣੀ ਚਾਹੀਦੀ ਆ। ਪਰ ਕਹਿੰਦੇ ਵੀ ਫੋਰਨ ਪਾਲਿਸੀ ਦੇ ਉੱਤੇ ਜਿਹੜੀ ਉਹ ਜਾ ਕੇ ਉੱਥੇ ਉਹ ਸਪੀਚ ਇੱਕ ਹਿਸਾਬ ਦੇ ਨਾਲ ਦੇਣਗੇ। ਸੋ ਕਿਤੇ ਨਾ ਕਿਤੇ ਰਾਸ਼ਟਰਪਤੀ ਟਰੰਪ ਆਪਣੀ ਐਕਸਟੈਂਸ਼ਨ ਦੇ ਤੌਰ ਦੇ ਉੱਤੇ ਉਹਨਾਂ ਨੂੰ ਉੱਥੇ ਆਪਣੀ ਫੋਰਨ ਪਾਲਿਸੀ ਨੂੰ ਲੈ ਕੇ ਜਿਹੜੀ ਉੱਥੇ ਗੱਲ ਕਰਨ ਦੇ ਲਈ ਜਾ ਰਹੇ ਆ। ਇੰਡੋ ਪੈਸੀਫਿਕ ਰਿਲੇਸ਼ਨ ਦੇ ਲਈ ਉੱਥੇ ਜਾਣਗੇ ਰਾਸ਼ਟਰਪਤੀ। ਉੱਥੋਂ ਦੇ ਜਿਹੜੇ ਪ੍ਰਧਾਨ ਮੰਤਰੀ ਮੋਦੀ ਆ ਉਹਨਾਂ ਦੇ ਦੁਆਰਾ ਜਿਹੜੀ ਈਵੈਂਟ ਜਿਹੜੀ ਉੱਥੇ ਰੱਖੀ ਹੋਈ ਆ। ਸੋ ਡਿਨਰ ਜਿਹੜਾ ਉੱਥੇ ਉਹਨਾਂ ਨੇ ਜਾਣਾ ਆ, ਸੋ ਉੱਥੇ ਇਸ ਇਵੈਂਟ ਦੇ ਉੱਤੇ ਉਹ ਬੋਲਣਗੇ। ਪਰ ਕਈ ਤਰੀਕੇ ਦੇ ਹਰਜੋਤ ਸਿੰਘ ਜੀ ਇਹ ਵੀ ਸਵਾਲ ਜਿਹੜੇ ਜੀ ਚੁੱਕਦੇ ਆ ਵੀ ਜੇ ਤੁਸੀਂ ਘੱਲਣਾ ਹੀ ਆ ਉੱਥੇ ਵਾਕਿਆ ਹੀ ਜਿਹੜਾ ਅਧਿਕਾਰਤ ਤੌਰ ਦੇ ਉੱਤੇ, ਤੇ ਤੁਸੀਂ ਆਪਣੇ ਪਰਿਵਾਰਕ ਮੈਂਬਰ ਨਹੀਂ ਬਲਕਿ ਹੋਰ ਬਹੁਤ ਸਾਰੇ ਮਿਨਿਸਟਰ ਹੁੰਦੇ ਆ ਇਹ ਸਾਰੇ ਕੰਮਾਂ ਦੇ ਲਈ, ਉਹਨਾਂ ਨੂੰ ਉੱਥੇ ਘੱਲੋ। ਤੇ ਇੱਕ ਆਮ ਨਾਗਰਿਕ ਇੱਕ ਮੁਲਕ ਦੀ ਫੋਰਨ ਪਾਲਿਸੀ ਦੇ ਉੱਤੇ ਇੱਕ ਦੂਜੇ ਮੁਲਕ ਦੇ ਲੀਡਰ ਦੇ ਨਾਲ ਕਿੱਦਾਂ ਗੱਲਬਾਤ ਕਰੂਗਾ, ਇਹ ਕਾਫੀ ਪ੍ਰਸ਼ਨ ਉਠਾਉਂਦੀ ਹੈ ਸਵਾਲ ਜੀ। ਇਹ ਤੋਂ ਬਾਅਦ ਅਗਲੀ ਖਬਰ ਵੱਲ ਚਲੀਏ। ਆਈਸ ਵੱਲ ਕਹਿੰਦੇ ਵੀ ਜਿਹੜੇ ਫੈਡਰਲ ਏਜੰਟ ਆ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵਾਲੇ, ਉਹਨਾਂ ਨੇ ਇੱਕ ਬ੍ਰੌਂਕਸ ਨਿਊਯਾਰਕ ਦੇ ਵਿੱਚ ਇੱਕ ਬੰਦੇ ਦੇ ਉੱਤੇ ਜਿਹੜੀ ਆ ਗਨ ਕੱਢੀ। ਉਹ ਤੋਂ ਬਾਅਦ ਉਹਨੂੰ ਅਰੈਸਟ ਕੀਤਾ, ਜਦੋਂ ਕਿ ਜਿਹੜਾ ਉਹ ਬੰਦਾ ਸੀ ਜਿਹਦਾ ਨਾਂ ਕੈਸਟਰੋ ਨਾਂ ਕਰਕੇ ਦੱਸਿਆ ਗਿਆ ਹੈਗਾ, ਉਸ ਨੇ ਕਿਸੇ ਤਰ੍ਹਾਂ ਦੀ ਕੋਈ ਓਮਾਰ ਕੈਸਟਰੋ ਉਸ ਨੇ ਕਿਸੇ ਤਰ੍ਹਾਂ ਦੀ ਕੋਈ ਰੈਜ਼ਿਸਟੈਂਸ ਨਹੀਂ ਕੀਤੀ, ਤੇ 41 ਸਾਲਾਂ ਦਾ ਜਿਹੜਾ ਕੈਸਟਰੋ ਆ ਉਹਨੂੰ ਜਿਹੜਾ ਆ ਉਹਦੇ ਉੱਤੇ ਗਨ ਕੱਢੀ ਗਈ। ਉਹ ਤੋਂ ਬਾਅਦ ਉਹਨੂੰ ਅਰੈਸਟ ਕੀਤਾ ਗਿਆ। ਜੀ ਜੀ। ਅਗਲੀ ਜਿਹੜੀ ਆਪਾਂ ਨਿਊਜ਼ ਉਸ ਦੇ ਵੱਲ ਜਿਹੜਾ ਆਪਾਂ ਵਧੀਏ, ਹੁਣੇ ਕੁਝ ਸਮਾਂ ਪਹਿਲਾਂ ਦੀ ਜਿਹੜੀ ਖਬਰ ਆ ਰਹੀ ਆ, ਇੱਕ ਟੈਕਸਸ ਰੋਡ ਹਾਊਸ ਸੈਨ ਐਂਟੋਨੀਓ ਦੇ ਵਿੱਚ ਕਹਿੰਦੇ 4 ਜਾਣਿਆਂ ਦੇ ਉੱਤੇ ਜਿਹੜੀ ਗੋਲੀ ਜਿਹੜੀ ਲੱਗੀ ਆ, ਤੇ ਨਾਲ ਦੇ ਨਾਲ ਤੜਕੇ ਦੀ ਜਿਹੜੀ ਖਬਰ ਦੱਸੀ ਜਾਂਦੀ ਆ, ਤੇ ਉਸ ਦੇ ਵਿੱਚ ਇੱਕ 6 ਸਾਲਾਂ ਦਾ ਬੱਚਾ ਵੀ ਉਸ ਦੇ ਵਿੱਚ ਸ਼ਾਮਲ ਸੀਗਾ। ਸੈਨ ਐਂਟੋਨੀਓ ਪੁਲਿਸ ਚੀਫ ਵਿਲੀਅਮ ਮੈਕਮਨੋਸ ਉਹਨਾਂ ਨੇ ਦੱਸਿਆ ਆ ਵੀ 2 ਜਿਹੜੇ ਅਡਲਟਸ ਆ ਉਹ ਇੰਜਰਡ ਹੋਏ ਆ, ਤੇ ਉਹਨਾਂ ਦੀ ਜਿਹੜੀ ਸੱਟ ਲਾਈਫ ਥ੍ਰੈਟਨਿੰਗ ਆ, ਵੀ ਕਾਫੀ ਨਾਜ਼ੁਕ ਜਿਹੜੀ ਉਹਨਾਂ ਦੀ ਸਥਿਤੀ ਜਿਹੜੀ ਆ ਉਹ ਦੱਸੀ ਗਈ ਆ। ਜਿਹੜਾ 6 ਸਾਲਾਂ ਦਾ ਮੁੰਡਾ ਜਿਸ ਤੇ ਗੋਲੀ ਲੱਗੀ ਉਹਦੇ ਲੱਤ ਵਿੱਚ ਲੱਗੀ ਆ, ਤੇ ਕਹਿੰਦੇ ਵੀ
ਉਹ ਠੀਕ ਜਿਹੜਾ ਉਹ ਹੋ ਜਾਊਗਾ। ਪਰ ਮਾੜੀ ਘਟਨਾ ਜਿਹੜੀ ਆ ਇਹ ਵਾਪਰੀ ਆ ਐਤਵਾਰ ਦੀ ਰਾਤ ਨੂੰ ਇੱਕ ਟੈਕਸਸ ਦੇ ਰੋਡ ਹਾਊਸ ਦੇ ਬਾਹਰ ਇਨਗ੍ਰਾਮ ਪਾਰਕ ਮਾਲ ਆ, ਉੱਥੇ ਇਹ ਗੋਲੀਬਾਰੀ ਦੀ ਘਟਨਾ ਸੁਣਨ ਨੂੰ ਮਿਲੀ ਆ। ਜੀ ਆਪਾਂ ਪਿਛਲੇ ਸ਼ਨੀਚਰਵਾਰ ਜਿਹੜੀ ਆ ਇੱਕ ਖਬਰ ਸਾਂਝੀ ਕੀਤੀ ਸੀ, ਮੈਕਸੀਕੋ ਦੇ ਵਿੱਚ ਇੱਕ ਕਾਫੀ ਵੱਡੀ ਰਿਚਰਡ ਸਕੇਲ ਦਾ ਜਿਹੜਾ ਅਰਥਕੁਇਕ ਆਇਆ ਸੀ, ਭੂਚਾਲ ਆਇਆ ਸੀ। ਉਹ ਤੋਂ ਬਾਅਦ ਇੱਕ ਉੱਥੇ ਜਿਹੜਾ ਹੈਲੀਕਾਪਟਰ ਸੀ ਉਹਦਾ ਜਾਇਜ਼ਾ ਲੈਣ ਜਾ ਰਿਹਾ ਸੀ ਤੇ ਜਿਹੜਾ ਕ੍ਰੈਸ਼ ਹੋ ਗਿਆ ਤੇ ਗਰਾਊਂਡ ਦੇ ਉੱਤੇ ਵੀ ਜਿਹੜੇ ਕਈ ਲੋਕ ਆ ਉਹਨਾਂ ਦੇ ਉੱਤੇ ਡਿੱਗ ਪਿਆ, ਜਿਹਦੇ ਨਾਲ ਟੋਟਲ ਜਿੱਦਾਂ 13 ਲੋਕਾਂ ਦੀਆਂ ਜਿਹੜੀਆਂ ਮੌਤਾਂ ਹੋ ਗਈਆਂ। ਤੇ ਜਿਹੜਾ ਇਹ ਹੈਲੀਕਾਪਟਰ ਸੀਗਾ ਮੈਕਸੀਕੋ ਦਾ ਇੰਟੀਰੀਅਰ ਡਿਪਾਰਟਮੈਂਟ ਦਾ, ਇਹ ਉੱਥੇ ਦੇ ਸੈਕਟਰੀ ਜਿਹੜੇ ਅਲਫਾਂਜ਼ੋ ਨਵਰਾਟੇ ਤੇ ਓਕਸਾਨਾ ਸਟੇਟ ਗਵਰਨਰ ਐਲਹੈਂਡਰੋ ਮੁਰਾਟ ਜਿਹੜੇ ਆ ਉਹਨਾਂ ਨੂੰ ਲਿਜਾ ਰਿਹਾ ਸੀ। ਜੀ ਜੀ ਪਿਛਲੇ ਸਮੇਂ ਦੇ ਵਿੱਚ ਹਰਜੋਤ ਸਿੰਘ ਜੀ ਵੋਲਕਸਵੈਗਨ ਜਿਹੜੀ ਕੰਪਨੀ ਆ ਉਹਨਾਂ ਦੇ ਉੱਤੇ ਕਾਫੀ ਦੋਸ਼ ਲੱਗੇ ਸੀਗੇ ਵੀ ਜਿਹੜੇ ਉਹਨਾਂ ਨੇ ਐਮਿਸ਼ਨਜ਼ ਦਾ ਕਾਫੀ ਘਪਲਾ ਕੀਤਾ ਸੀਗਾ। ਕੰਪਨੀ ਜਿਹੜਾ ਦਾਅਵਾ ਕੁਛ ਹੋਰ ਕਰਦੀ ਸੀਗੀ ਵੀ ਇਹ ਕਾਫੀ ਜਿਹੜੇ ਪੋਲਿਊਸ਼ਨ ਤੋਂ ਰਹਿਤ ਇਹਨਾਂ ਦੀਆਂ ਜਿਹੜੀਆਂ ਘੱਟ ਪੋਲਿਊਸ਼ਨ ਕਰਨ ਵਾਲੀਆਂ ਜਿਹੜੀਆਂ ਗੱਡੀਆਂ ਆ, ਪਰ ਬਾਅਦ ਦੇ ਵਿੱਚ ਪਤਾ ਲੱਗਾ ਸੀਗਾ ਵੀ ਉਹਨਾਂ ਨੇ ਇੱਕ ਅਜਿਹਾ ਸੌਫਟਵੇਅਰ ਅੰਦਰ ਜਿਹੜਾ ਲਾ ਲਿਆ ਸੀਗਾ ਜੋ ਦਿਖਾਉਂਦਾ ਜਿਹੜਾ ਘੱਟ ਸੀ, ਐਕਚੁਅਲ ਦੇ ਵਿੱਚ ਪੋਲਿਊਸ਼ਨ ਜ਼ਿਆਦਾ ਸੀ। ਇਸੇ ਤਰੀਕੇ ਦੇ ਨਾਲ ਹੁਣ ਮਰਸੀਡੀਜ਼ ਬੈਂਜ਼ ਆ ਉਹਨਾਂ ਦੇ ਉੱਤੇ ਵੀ ਇਹੀ ਕਥਿਤ ਦੋਸ਼ ਜਿਹੜੇ ਲੱਗੇ। ਉਹਨਾਂ ਨੇ ਕਿਹਾ ਆ ਇਹਨਾਂ ਦੋਸ਼ਾਂ ਦੇ ਵਿੱਚ ਵੀ ਬਹੁਤ ਸਾਰੀਆਂ ਜਿਹੜੀਆਂ ਮਰਸੀਡੀਜ਼ ਬੈਂਜ਼ ਦੀਆਂ ਜਿਹੜੀਆਂ ਗੱਡੀਆਂ ਆ ਉਹਨਾਂ ਦੇ ਵਿੱਚ ਵੀ ਐਮਿਸ਼ਨ ਮੈਨੀਪੂਲੇਸ਼ਨ ਜਿਹੜਾ ਸੌਫਟਵੇਅਰ ਆ ਉਹ ਲਾਇਆ ਗਿਆ ਸੀ। ਤੇ ਕਹਿੰਦੇ ਉਹ ਸੇਮ ਤਰੀਕੇ ਦਾ ਸੌਫਟਵੇਅਰ ਆ ਜਿਹੜਾ ਵੋਲਕਸਵੈਗਨ ਆ ਉਹਨਾਂ ਨੇ ਜਿਹੜਾ ਕਿਤੇ ਨਾ ਕਿਤੇ ਵਰਤਿਆ ਸੀਗਾ। ਸੋ ਇਹ ਹੁਣ ਜਿਹੜਾ ਕੇਸ ਅਦਾਲਤ ਦੇ ਵਿੱਚ ਜਦੋਂ ਜਾਊਗਾ, ਜੇ ਉਸ ਦੇ ਵਿੱਚ ਇਹ ਸਾਬਤ ਹੋ ਜਾਂਦਾ ਆ ਵੀ ਇਹਨਾਂ ਨੇ ਇਸ ਤਰੀਕੇ ਦੇ ਨਾਲ ਮੈਨੂਪੂਲੇਸ਼ਨ ਕੀਤੀ ਹੈ, ਯਾਨੀ ਕਿ ਗਲਤ ਜਿਹੜੀ ਇੱਕ ਹਿਸਾਬ ਦੇ ਨਾਲ ਡਾਟਾ ਪੇਸ਼ ਕੀਤਾ ਹੈ, ਇਨਫੋਰਮੇਸ਼ਨ ਪੇਸ਼ ਕੀਤੀ ਆ, ਤੇ ਇਹਨਾਂ ਉੱਤੇ ਕਾਫੀ ਜਿਹੜੇ ਕੜੇ ਕਹਿ ਲਓ ਵੀ ਫਾਈਨ ਵੀ ਜਿਹੜਾ ਹੋ ਸਕਦਾ ਆ ਤੇ ਕਈ ਗੱਡੀਆਂ ਦੀ ਰੀਕਾਲ ਵੀ ਜਿਹੜੀ ਉਸ ਦੇ ਤਹਿਤ ਜਿਹੜੀ ਹੋ ਸਕਦੀ ਹੈ। ਇਹ ਕਨਫਰਮ ਨਹੀਂ ਆ, ਪਰ ਇਹ ਕੇਸ ਦੇ ਫੈਸਲੇ ਆਉਣ ਤੋਂ ਬਾਅਦ ਦੇ ਵਿੱਚ ਆ, ਕਿਉਂਕਿ ਅਜੇ ਕਥਿਤ ਦੋਸ਼ ਜਿਹੜੇ ਲੱਗੇ ਨੇ, ਦੋਸ਼ੀ ਕਰਾਰ ਨਹੀਂ ਕੀਤਾ ਗਿਆ। ਪਰ ਉਦੋਂ ਕਾਫੀ ਲੋਕ ਜਿਹੜੇ ਵੋਲਕਸਵੈਗਨ ਤੋਂ ਜਿਹੜੇ ਉਹ ਦੰਗ ਜਿਹੜੇ ਉਹ ਰਹੇ ਸੀ ਜਦੋਂ ਉਹਨਾਂ ਨੇ ਇਸ ਤਰੀਕੇ ਦੇ ਨਾਲ ਜਿਹੜਾ ਆ ਉਹ ਦੱਸਿਆ ਸੀਗਾ ਵੀ ਸਾਡੀਆਂ ਗੱਡੀਆਂ ਬਹੁਤ ਘੱਟ ਪੋਲਿਊਸ਼ਨ ਕਰਦੀਆਂ ਆ, ਬਲਕਿ ਉਹ ਜ਼ਿਆਦਾ ਕਰ ਰਹੀਆਂ ਸੀਗੀਆਂ। ਜੀ ਬਿਲਕੁਲ। ਤੇ ਮੌਸਮ ਦੀ ਗੱਲ ਕਰਦੇ ਜਾਈਏ, ਮੌਸਮ 'ਚ ਬੜੀ ਚੇਂਜਸ ਆ ਰਹੀ ਹੈਗੀ ਆ ਤੇ 24 ਸਟੇਟਾਂ ਨੂੰ USA ਦੇ ਵਿੱਚ ਜਿਹੜਾ ਅਲਰਟ ਕੀਤਾ ਗਿਆ ਆ ਹੈਜ਼ਰਡਸ ਵੈਦਰ ਕੰਡੀਸ਼ਨ ਦੇ। ਮਿਡ ਵੈਸਟ ਤੇ ਈਸਟ ਵੱਲ ਜਿਹੜੇ ਆ ਕਈ ਸਟੇਟਾਂ ਜਿਹੜੀਆਂ ਆ ਉੱਥੇ ਸਨੋ ਪੈਣ ਦੇ ਬਹੁਤ ਕਾਫੀ ਜਿਹੜੀ ਵੱਡੀ ਮਾਤਰਾ ਚਾਂਸ ਹੈਗੇ ਆ। ਕਈ ਸਟੇਟਾਂ 'ਚ ਫਲੱਡ ਵਾਰਨਿੰਗ ਵੀ ਜਿਹੜੀ ਆ ਇਸ਼ੂ ਕੀਤੀ ਗਈ ਆ। ਈਵਨ ਸਾਡੇ ਜਿੱਦਾਂ ਸੈਨੋਜ਼ ਏਰੀਏ ਕੈਲੀਫੋਰਨੀਆ 'ਚ ਪਿਛਲੇ ਹਫ਼ਤੇ ਬਹੁਤ ਗਰਮੀ ਸੀ ਤੇ ਹੁਣ ਇੱਕਦਮ ਜਿਹੜਾ ਆ ਠੰਡ ਬਹੁਤ ਜ਼ਿਆਦਾ ਹੋ ਗਈ। ਬਿਲਕੁਲ ਠੰਡੀਆਂ ਹਵਾਵਾਂ ਜਿਹੜੀਆਂ ਉਹ ਆ ਰਹੀਆਂ ਆ। ਕੱਲ ਸਵੇਰੇ ਤੜਕੇ ਜੇ ਕੱਲ ਮਾੜਾ ਜਿਹਾ ਮੀਂਹ ਵੀ ਥੋੜੇ ਜਿਹੇ ਛਿੱਟੇ ਵੀ ਇੱਥੇ ਸੀਗੇ, ਜਿੱਦਾਂ ਇੱਕ ਹਿਸਾਬ ਨਾਲ ਕਹਿ ਲਓ ਵੀ ਘਟਾ ਬਹਾਉਣ ਵਾਲੇ ਜਿਹੜੇ ਉਸ ਤਰੀਕੇ ਦੇ ਨਾਲ। ਪਰ ਮੀਂਹ ਦੇ ਅਸਾਰ ਇਸ ਜਿਹੜੇ ਵੀਕ ਦੇ ਦੌਰਾਨ ਦੱਸੇ ਗਏ ਨੇ ਸਾਡੇ ਇਲਾਕੇ ਦੇ ਵਿੱਚ। ਬਾਕੀ ਹੋਰ ਜਗ੍ਹਾ ਦੇ ਉੱਤੇ ਵੀ ਕਿਤੇ ਕਿਤੇ ਪਊਗਾ, ਕਿਤੇ ਕਿਤੇ ਨਹੀਂ ਪਊਗਾ, ਪਰ ਕਾਫੀ ਠੰਡੀਆਂ ਹਵਾਵਾਂ ਜਿਹੜੀਆਂ ਉਹ ਆ ਰਹੀਆਂ ਨੇ। ਤੇ ਜਦੋਂ ਵੀ ਤੁਸੀਂ ਬਾਹਰ ਜਾਂਦੇ ਮੇਕ ਸ਼ੋਰ ਕਰੋ ਵੀ ਲੇਅਰਡ ਅਪ ਹੋਵੋ, 2-2 3-3 ਜਿਹੜੀਆਂ ਲੇਅਰਾਂ ਪਾ ਕੇ ਜਾਓ, ਐਵੇਂ ਠੰਡ ਲਵਾਉਣ ਦਾ ਕੋਈ ਫਾਇਦਾ ਨਹੀਂ। ਤੇ ਜਿੱਦਾਂ ਆਪਾਂ ਜਾਣਦੇ ਹਾਂ ਵੀ ਇਸ ਟਾਈਮ ਜਿਹੜਾ ਸੀਜ਼ਨ ਵੀ ਜਿਹੜਾ ਫਲੂ ਵਾਲਾ ਆ ਉਹ ਬਹੁਤ ਭੈੜਾ ਜਿਹੜਾ ਉਹ ਚੱਲ ਰਿਹਾ। ਜੇ ਕੋਈ ਬਿਮਾਰ ਹੁੰਦਾ ਆ ਤਾਂ ਫਿਰ ਹੋਰ ਜ਼ਿਆਦਾ ਸਿਚੁਏਸ਼ਨ ਜਿਹੜੀ ਕਈ ਵਾਰੀ ਬੈਡ ਉੱਥੇ ਹੋ ਸਕਦੀ ਆ। ਜੀ। ਤੇ ਰਾਜਕਰਮਵੀਰ ਸਿੰਘ ਜੀ, ਆਪਾਂ ਥੋੜਾ ਜਿਹਾ ਓਲੰਪਿਕ ਮੈਡਲ ਜਿਹੜੇ ਆ ਉਹਦੇ ਬਾਰੇ ਵੀ ਆਪਾਂ ਦੱਸ ਦਈਏ, ਕਿਉਂਕਿ ਵਿੰਟਰ ਓਲੰਪਿਕਸ ਹੋ ਰਹੀਆਂ ਹੈਗੀਆਂ ਕੋਰੀਆ ਦੇ ਵਿੱਚ। ਤੇ ਜਿਹੜੀ ਨੀਦਰਲੈਂਡ ਆ ਉਹਨਾਂ ਦੇ ਕੋਲ ਕਾਫੀ ਮੈਡਲ ਜਿਹੜੇ ਜਿੱਤੇ ਹੋਏ ਆ, ਪਰ ਇਸ ਟਾਈਮ ਸਭ ਤੋਂ ਉੱਤੇ ਜਿਹੜਾ ਨਾਰਵੇ ਜਿਹੜਾ ਚੱਲ ਰਿਹਾ, ਜਿਨ੍ਹਾਂ ਨੇ 11 골ਡ ਮੈਡਲ ਜਿੱਤੇ ਨੇ ਤੇ ਕੁੱਲ ਉਹਨਾਂ ਦੇ 28 ਮੈਡਲ ਨੇ। ਜਰਮਨੀ ਉਹਨਾਂ ਦੇ ਪਿੱਛੇ ਜਿਹੜਾ ਚੱਲ ਰਿਹਾ, ਉਹ ਬਹੁਤੀ ਦੂਰ ਨਹੀਂ 골ਡ ਮੈਡਲਾਂ ਦੇ ਮਾਮਲੇ 'ਚ, 10 골ਡ ਮੈਡਲ ਨੇ। ਤੇ ਪਰ ਓਵਰਆਲ ਜਿਹੜੇ ਉਹਨਾਂ ਨੇ 20 ਮੈਡਲ ਜਿਹੜੇ ਜਿੱਤੇ ਨੇ। ਕੈਨੇਡਾ ਜਿਹੜਾ ਤੀਜੇ ਨੰਬਰ ਤੇ ਆ, ਨੀਦਰਲੈਂਡ ਤੇ ਕੈਨੇਡਾ ਦੋਨਾਂ 6-6 골ਡ ਮੈਡਲ ਜਿਹੜਾ ਲੈ ਕੇ ਚੱਲ ਰਿਹਾ। ਅਮਰੀਕਾ ਦੇ ਕੋਲ ਇਸ ਟਾਈਮ 5 골ਡ ਨੇ ਤੇ ਕੁੱਲ ਜਿਹੜੇ 10 ਮੈਡਲ ਜਿਹੜੇ ਉਹ ਲੈ ਕੇ ਚੱਲ ਰਿਹਾ ਆ। ਤੇ ਕਜ਼ਾਕਿਸਤਾਨ ਨੇ ਵੀ, ਲੈਟਵੀਆ ਨੇ ਵੀ, ਲੈਚਸਟਾਈਨ, ਇਹਨਾਂ ਸਾਰਿਆਂ ਨੇ ਜਿਹੜਾ ਇੱਕ ਜਿਹੜਾ ਮੈਡਲ ਜਿੱਤਿਆ ਹੋਇਆ ਆ। ਤੇ ਹੁਣ ਤੱਕ ਹਰਜੋਤ ਸਿੰਘ ਜੀ ਦੱਸਿਆ ਜਾਂਦਾ ਹੈ ਵੀ
26 ਜਿਹੜੇ ਮੁਲਕ ਆ ਉਹ ਮੈਡਲ ਟੈਲੀ ਦੇ ਉੱਤੇ ਆ ਚੁੱਕੇ ਆ ਜਿਨ੍ਹਾਂ ਨੇ ਕੁਛ ਨਾ ਕੁਛ ਓਲੰਪਿਕ ਦੇ ਵਿੱਚ ਜਿੱਤਿਆ। ਯੂਕਰੇਨ ਨੇ ਵੀ ਇੱਕ 골ਡ ਮੈਡਲ ਇਸ ਬੀਤੇ ਵੀਕਐਂਡ ਦੇ ਉੱਤੇ ਜਿਹੜਾ ਉਹ ਜਿੱਤ ਲਿਆ ਸੀਗਾ। ਸੋ ਇੱਦਾਂ ਲਗਾਤਾਰ ਜਿਹੜਾ ਚੱਲ ਰਿਹਾ। ਜਿਹੜੀ ਹੋਮ ਟੀਮ ਆ ਸਾਊਥ ਕੋਰੀਆ ਜਿੱਥੇ ਇਹ ਓਲੰਪਿਕਸ ਖੇਡੀਆਂ ਜਾ ਰਹੀਆਂ ਨੇ, ਉਹਨਾਂ ਨੇ 3 골ਡ ਮੈਡਲ ਜਿੱਤੇ ਨੇ ਤੇ 2 ਬ੍ਰੌਂਜ਼ 2 ਸਿਲਵਰ ਜਿੱਤੇ ਨੇ ਤੇ ਕੁੱਲ 7 ਮੈਡਲ ਜਿਹੜੇ ਉਹਨਾਂ ਨੇ ਹੁਣ ਤੱਕ ਜਿੱਤ ਚੁੱਕੇ ਨੇ। ਹੋਮ ਟੀਮ ਨੂੰ ਕਾਫੀ ਐਡਵਾਂਟੇਜ ਜਿਹੜੀ ਕਿਤੇ ਨਾ ਕਿਤੇ ਜਿਹੜੀ ਹੁੰਦੀ ਆ ਤੇ ਕਾਫੀ ਜਿਹੜੇ ਉਹਨਾਂ ਦਾ ਕਹਿ ਲਓ ਵੀ ਉਹਨਾਂ ਦੇ ਖਿਡਾਰੀ ਵੀ ਵਧੀਆ ਪ੍ਰਦਰਸ਼ਨ ਜਿਹੜਾ ਉਹ ਕਰ ਰਹੇ ਨੇ। ਜੀ ਬਿਲਕੁਲ, ਜਿਸ ਤਰ੍ਹਾਂ ਆਪਾਂ ਦੱਸਿਆ ਸੀ ਵੀ ਕਈ ਬੱਚੇ ਜਿਹੜੇ ਆ ਸਕੂਲਾਂ ਦੇ ਉਹ ਪ੍ਰੋਟੈਸਟ ਕਰ ਰਹੇ ਹੈਗੇ ਆ ਆਲ ਓਵਰ USA ਪੇ ਜਿਹੜਾ ਗਨ ਕੰਟਰੋਲ ਇਹ ਹੋਣਾ ਚਾਹੀਦਾ। ਇਹਦੇ ਸੰਬੰਧ ਦੇ ਵਿੱਚ ਇੱਕ ਫ੍ਰਿਜਨੋ ਤੋਂ ਇੱਕ ਦੁਕਾਨ ਜਿਹੜੀ ਹੈਗੀ ਆ ਉਹਨਾਂ ਨੇ ਜਿਹੜੇ ਆ ਬਟਨਸ ਹੈਗੇ ਆ ਉਹ ਫਲੋਰੀਡਾ ਦੇ ਜਿਹੜੇ ਬੱਚੇ ਮਾਰੇ ਗਏ ਸੀ ਜਿਹੜੀ ਗਨ ਵਾਇਲੈਂਸ ਦੇ ਨਾਲ, ਉਹਨਾਂ ਦੀ ਯਾਦ ਦੇ ਵਿੱਚ ਫ੍ਰੀ ਵੰਡਣੇ ਸ਼ੁਰੂ ਕੀਤੇ ਹੈਗੇ ਆ ਤਾਂ ਕਿ ਜਿਹੜੇ ਲੋਕ ਹੈਗੇ ਆ ਉਹ ਬਟਨਾਂ ਨੂੰ ਆਪਣੇ ਕਮੀਜ਼ਾਂ ਤੇ ਲਾ ਕੇ ਉਹ ਇੱਕ ਤਰ੍ਹਾਂ ਨਾਲ ਪ੍ਰੋਟੈਸਟ ਜ਼ਾਹਰ ਕਰ ਸਕਣ, ਪਲੱਸ ਜਿਹੜੀ ਹਮਦਰਦੀ ਆ ਉਹ ਬੱਚਿਆਂ ਦੇ ਨਾਲ ਕਰ ਸਕਣ। ਜੀ ਜੀ। ਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰ ਕਰੀਏ, ਜਿੱਦਾਂ ਆਪਾਂ ਦੱਸ ਰਹੇ ਸੀਗੇ ਵੀ ਬਹੁਤ ਸਾਰਾ ਜਿਹੜਾ ਪੋਲਿਊਸ਼ਨ ਦੀ ਗੱਲ ਚੱਲਦੀ ਆ ਵੀ ਪਾਣੀ ਦੇ ਵਿੱਚ ਖਾਸ ਕਰਕੇ ਜਿਹੜਾ ਪਲਾਸਟਿਕ ਦਾ ਆ ਉਹ ਬਹੁਤ ਭੈੜਾ ਪ੍ਰਦੂਸ਼ਣ ਜਿਹੜਾ ਉਹ ਪਿਆ ਹੋਇਆ ਆ, ਜਿਸ ਕਰਕੇ ਜਿਹੜਾ ਸੀ ਲਾਈਫ ਆ ਉਸ ਦੇ ਉੱਤੇ ਬਹੁਤ ਮਾੜਾ ਅਸਰ ਪਿਆ ਆ। ਸਕਾਟਲੈਂਡ ਨੇ ਆਲਰੇਡੀ ਪਲਾਨ ਬਣਾਏ ਆ, ਜਿਹੜੇ ਸਕਾਟਿਸ਼ ਇਨਵਾਇਰਨਮੈਂਟ ਸੈਕਟਰੀ ਉਹਨਾਂ ਨੇ ਕਿਹਾ ਆ ਵੀ ਜਿਹੜੇ ਸਿੰਗਲ ਯੂਜ਼ ਪਲਾਸਟਿਕ ਆ ਉਸ ਨੂੰ ਅਸੀਂ ਪੂਰੀ ਤਰ੍ਹਾਂ ਦੇ ਉੱਤੇ ਜਿਹੜਾ ਆ ਉਹ ਬੈਨ ਜਿਹੜਾ ਕਰਾਂਗੇ, ਕਿਉਂਕਿ ਜਿਹੜਾ ਮਰੀਨ ਪੋਲਿਊਸ਼ਨ ਉਸ ਦੇ ਕਰਕੇ ਬਹੁਤ ਜ਼ਿਆਦਾ ਫੈਲ ਰਿਹਾ ਆ। ਤੇ 2019 ਦੇ ਐਂਡ ਤੱਕ ਕਹਿੰਦੇ ਵੀ ਜਿਹੜੇ ਪਲਾਸਟਿਕ ਦੇ ਜਿਹੜੇ ਸਟ੍ਰੋਜ਼ ਆ ਜਿਹੜੇ ਆਪਾਂ ਵੀ ਇੱਥੇ ਬਹੁਤ ਯੂਜ਼ ਕਰਦੇ ਆ ਵੀ ਪੀਣ ਦੇ ਲਈ ਵੀ ਉਸ ਨੂੰ ਜਿਹੜਾ ਉਹ ਬੈਨ ਕੀਤਾ ਜਾਵੇ। ਸੋ ਆਪਾਂ ਨੂੰ ਵੀ ਕਿਤੇ ਨਾ ਕਿਤੇ ਆਪਣੀਆਂ ਆਦਤਾਂ ਜਿਹੜੀ ਇਸ ਚੀਜ਼ ਦੇ ਵਿੱਚ ਸੁਧਾਰਨ ਦੀ ਜ਼ਰੂਰਤ ਆ। ਟਰਾਈ ਕਰੀਏ ਜਿਹੜੇ ਕੱਪ ਆਪਾਂ ਯੂਜ਼ ਕਰਦੇ ਆ, ਜਿਹੜਾ ਯੂਜ਼ ਐਂਡ ਥਰੋ ਵਾਲੀਆਂ ਚੀਜ਼ਾਂ ਨੂੰ ਥੋੜਾ ਘਟਾਇਆ ਜਾਵੇ ਤੇ ਜਿਹੜੀਆਂ ਰੀਯੂਜ਼ੇਬਲ ਥਿੰਗਸ ਆ ਉਹਨਾਂ ਨੂੰ ਵਰਤਿਆ ਜਾਵੇ। ਕਈ ਵਾਰੀ ਆਪਾਂ ਪਹਿਲਾਂ ਜਿੱਦਾਂ ਆਪਾਂ ਉਦੋਂ ਵੀ ਗੱਲ ਕਰਦੇ ਸੀ ਵੀ ਥੈਲੇ ਹੁੰਦੇ ਸੀਗੇ, ਥੈਲਿਆਂ 'ਚ ਵਰਤਦੇ ਸੀ। ਇੱਥੇ ਵੀ ਜਦੋਂ ਵੀ ਆਪਾਂ ਜਾਂਦੇ ਹਾਂ ਸਟੋਰ ਤੇ ਕੋਈ ਨਾ ਕੋਈ ਆਪਾਂ ਨੂੰ ਬੈਗ ਜਿਹੜਾ ਜਾਂ ਆਪਾਂ ਲੈ ਲੈਂਦੇ ਆ ਤੇ ਆਪਾਂ ਉਹਨੂੰ ਰੀਯੂਜ਼ ਕਰਕੇ ਰੱਖੀਏ। ਆਪਣੀਆਂ ਗੱਡੀਆਂ ਦੇ ਵਿੱਚ ਪਹਿਲਾਂ ਹੀ 2-2 4-4 ਬੈਗ ਜਿਹੜੇ ਐਕਸਟਰਾ ਆਲ ਦਾ ਟਾਈਮ ਜਿਹੜਾ ਰੱਖੋ, ਤਾਂ ਜੋ ਜਦੋਂ ਵੀ ਤੁਸੀਂ ਕਿਤੇ ਅਚਾਨਕ ਵੀ ਗਰੋਸਰੀ ਵੀ ਲੈਣ ਜਾਣਾ ਹੈ ਜਾਂ ਕੁਝ ਵੀ ਲੈਣ ਜਾਣਾ ਆ ਤੁਸੀਂ ਉਹਨਾਂ ਨੂੰ ਰੀਯੂਜ਼ ਜਿਹੜਾ ਉਹ ਕੀਤਾ ਜਾਵੇ। ਆਪਾਂ ਹੌਲੀ-ਹੌਲੀ ਆਪਣੇ ਆਪ ਨੂੰ ਥੋੜਾ ਚੇਂਜ ਕਰਾਂਗੇ ਤਾਂ ਇਸ ਵਾਤਾਵਰਣ ਕੁਦਰਤ ਦੇ ਉੱਤੇ ਜਿਹੜਾ ਉਸ ਦਾ ਵਧੀਆ ਅਸਰ ਆਪਾਂ ਦੇਖ ਸਕਾਂਗੇ ਤੇ ਆਪਣੇ ਆਉਣ ਵਾਲੇ ਜਿਹੜੇ ਆ ਪੀੜ੍ਹੀਆਂ ਦੇ ਲਈ ਕੁਝ ਵਧੀਆ ਇਸ ਧਰਤੀ ਦੇ ਉੱਤੇ ਕੁਝ ਹਰਿਆਲੀ ਕੁਝ ਵਧੀਆ ਚੀਜ਼ ਜਿਹੜੀ ਉਹ ਛੱਡ ਕੇ ਜਾਵਾਂਗੇ। ਜੀ ਬਿਲਕੁਲ। ਜਿਸ ਤਰ੍ਹਾਂ ਆਪਾਂ ਬੱਚਿਆਂ ਦੇ ਪ੍ਰੋਟੈਸਟ ਦੀ ਗੱਲ ਕਰ ਰਹੇ ਆ, ਬੇਕਰਸਫੀਲਡ ਦੇ ਵਿੱਚ ਵੀ ਜਿਹੜੇ ਸਟੂਡੈਂਟਸ ਹੈਗੇ ਆ ਅੱਜ ਉਹ ਇੱਕ ਰੈਲੀ ਆਰਗੇਨਾਈਜ਼ ਕਰਨ ਜਾ ਰਹੇ ਹੈਗੇ ਆ, ਗਨ ਸੇਫਟੀ ਰੈਲੀ ਜਿਹਦਾ ਨਾਂ ਦੱਸਿਆ ਗਿਆ ਹੈਗਾ ਤੇ ਬੜੀ ਪੀਸਫੁਲ ਕਹਿੰਦੇ ਰੈਲੀ ਕਰਾਂਗੇ ਅਸੀਂ। ਪ੍ਰੈਜ਼ੀਡੈਂਟ ਡੇ ਅੱਜ ਹੈਗਾ, ਅੱਜ ਦੇ ਦਿਨ, ਤੇ ਇਹ ਸਟੋਨਮੈਨ ਡਗਲਸ ਹਾਈ ਸਕੂਲ ਸ਼ੂਟਿੰਗ ਆ ਜਿਹੜੀ ਹੋਈ ਸੀ ਉਹਨਾਂ ਦੀ ਯਾਦ ਦੇ ਵਿੱਚ ਵੂਮੈਨਸ ਮਾਰਚ ਕਰਨ ਕਾਉਂਟੀ ਇਸ ਈਵੈਂਟ ਨੂੰ ਹੋਸਟ ਕਰ ਰਹੀ ਹੈਗੀ ਆ। ਜੇ ਕੋਈ ਆਪਣੇ ਵੀ ਜਿਹੜੇ ਭੈਣ ਭਰਾ ਹੈਗੇ ਆ ਇਸ ਰੈਲੀ ਦੇ ਵਿੱਚ ਜਾਣਾ ਚਾਹੁੰਦੇ, ਬੇਕਰਸਫੀਲਡ ਜਿਹੜੇ ਰਹਿੰਦੇ ਹੈਗੇ ਆ, ਤੇ ਇਹ 3 ਵਜੇ ਸ਼ਾਮ ਨੂੰ ਜਿਹੜੀ ਰੈਲੀ ਸਟਾਰਟ ਹੋਣੀ ਹੈਗੀ ਆ ਤੇ ਮਾਰਚ ਇਹ ਜਿਹੜਾ ਸਟਾਰਟ ਹੋਣਾ ਟਾਵਰਜ਼ 4900 ਕੈਲੀਫੋਰਨੀਆ ਐਵਨਿਊ ਤੇ ਐਂਡ ਹੋਣਾ ਹੈਗਾ ਕਾਰਨਰ ਆਫ ਸਟਾਕਡੇਲ ਐਂਡ ਕੈਲੀਫੋਰਨੀਆ। ਸੋ ਇਹਦੇ ਬਾਰੇ ਕੋਈ ਕਿਸੇ ਨੇ ਜਾਣਕਾਰੀ ਲੈਣੀ ਆ ਤੇ ਗੂਗਲ ਤੇ ਤੁਸੀਂ ਜ਼ਰੂਰ ਸਰਚ ਕਰ ਲਿਓ, ਕਿਉਂਕਿ ਕਈ ਵਾਰੀ ਫਿਰ ਸਾਨੂੰ ਕਾਲਾਂ ਕਰਦੇ ਆ ਤੇ ਸਾਨੂੰ ਵੀ ਇੰਨੀ ਡਿਟੇਲ ਇਨਫੋਰਮੇਸ਼ਨ ਪਤਾ ਨਹੀਂ ਹੁੰਦੀ। ਆਪਾਂ ਤੁਹਾਡੇ ਨਾਲ ਜਿਹੜੀ ਨਿਊਜ਼ ਇਹ ਸਾਂਝੀ ਕਰ ਦਿੱਤੀ ਆ। ਆਪਣੀ ਕਾਫੀ ਵੱਡੀ ਕਮਿਊਨਿਟੀ ਬੇਕਰਸਫੀਲਡ 'ਚ ਰਹਿੰਦੀ ਆ। ਜ਼ਰੂਰ ਦੁੱਖ ਦੀ ਘੜੀ ਦੇ ਵਿੱਚ ਜਾਂ ਕੋਈ ਕਿਸੇ ਦੇ ਹੱਕ ਦੀ ਗੱਲ ਹੁੰਦੀ ਆ ਉੱਥੇ ਹਮੇਸ਼ਾ ਸਾਨੂੰ ਪਾਰਟਿਸਿਪੇਟ ਕਰਨਾ ਚਾਹੀਦਾ ਹੈ ਜੀ। ਤੇ ਹਰਜੋਤ ਸਿੰਘ ਜੀ, ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਹੁਣ ਇੱਥੇ ਹੀ ਸਮਾਪਤ ਹੈ। ਆਪਾਂ ਮਿਲਾਂਗੇ ਆਪਣੇ ਸਰੋਤਿਆਂ ਨੂੰ ਅਗਲੇ ਬੁਲੇਟਿਨ ਦੇ ਵਿੱਚ। ਉਦੋਂ ਤੱਕ ਲਈ ਜਿਹੜੇ ਆਪਾਂ ਇਜਾਜ਼ਤ ਲੈਂਦੇ ਆ। ਮੇਰੇ ਰਾਜਕਰਮੀਰ ਸਿੰਘ ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਹੈ। ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਜੀ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।
ਉਹ ਜੈਸਮੀਨ ਦੀ ਮੰਗਣੀ ਤਾਂ ਹੋ ਗਈ, ਹੁਣ ਜੀ ਕਰਦਾ ਪਰੀਆਂ ਵਾਂਗ ਵਿਆਹ ਕਰਾਂ ਆਪਣੀ ਧੀ ਦਾ। ਓਹੋ ਜੀ, ਫਿਕਰ ਨਾ ਕਰੋ, ਤੁਹਾਡੀ ਪਰੀ ਦੇ ਸਾਰੇ ਚਾਅ ਪੂਰੇ ਕਰਾਂਗੇ। ਸੈਕਰਾਮੈਂਟੋ 'ਚ ਹੁਣ ਖੁੱਲ ਗਿਆ ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ। 1000 ਤੋਂ ਵੱਧ ਗੈਸਟ ਦੀ ਕੈਪੈਸਿਟੀ ਤੇ 300 ਪੈਟੀਓ ਵਾਲਾ ਹਾਲ ਹੈ ਇੱਥੇ। ਓਏ ਵਾਹ। ਐ ਹੀ ਨਹੀਂ, ਇੱਥੇ ਮੰਡਪ ਦਾ ਵੀ ਖਾਸ ਪ੍ਰਬੰਧ ਹੈ। ਮੁੰਡੇ ਕੁੜੀ ਦੇ ਤਿਆਰ ਹੋਣ ਲਈ ਵਧੀਆ ਖੁੱਲੇ ਡੁੱਲੇ ਰੂਮ। ਜੋੜੀ ਦੀ ਐਂਟਰੀ ਸਪੈਸ਼ਲ ਪੌੜੀਆਂ ਤੋਂ ਹੁੰਦੀ ਹੈ, ਪਰੀ ਕਹਾਣੀਆਂ ਵਾਂਗ। ਬਿਲਕੁਲ ਨਵਾਂ ਸਜਿਆ ਹਾਲ।